ਸਾਰਿਆਂ ਨੂੰ ਹੁਕਮ ਕਰ ਦਿੱਤਾ ਗਿਆ ਕਿ ਤੁਸੀਂ ਆਪੋ ਆਪਣੀਆਂ ਦੁਕਾਨਾਂ ਦੇ ਬਾਹਰ ਆਪੋ ਆਪਣੀਆਂ ਰੇਹੜੀਆਂ ਤੇ ਨਾਂ ਲਿਖ ਕੇ ਦੱਸੋਗੇ ਕਿ ਤੁਸੀਂ ਕੌਣ। ਜਾਣੀ ਕਿ ਜਦੋਂ ਕਾਵੜ ਯਾਤਰਾ ਲੰਘੇ ਤਾਂ ਹਰੇਕ ਨੂੰ ਪਤਾ ਲੱਗੇ ਕਿ ਇਹ ਮੁਸਲਮਾਨ ਦੀ ਰੇਹੜੀ ਆ ਹਿੰਦੂ ਦੀ ਰੇਹੜੀ ਆ ਤੇ ਇਸ ਤਰੀਕੇ ਨਾਲ ਸਾਰੇ ਲੋਕ ਜਿਹੜੇ ਆ ਉਹ ਚੰਗੀ ਤਰ੍ਹਾਂ ਪਛਾਣੇ ਜਾਣ। ਇੱਕ ਪਾਸੇ ਪਿੱਟਦੇ ਆ ਕਿ ਜੀ ਅਸੀਂ ਭਾਈਚਾਰਕ ਸਾਂਝ ਬਣਾਉਣੀ ਹੈ, ਇੱਕ ਪਾਸੇ ਕਹਿੰਦੇ ਆ ਵੀ ਹਿੰਦੂ ਮੁਸਲਮਾਨ ਜਿਹੜੀ ਦਵੈਸ਼ ਆ ਉਹ ਬੜੀ ਮਾੜੀ ਆ ਜੀ, ਸੈਕੂਲਰ ਮੁਲਕ ਵਾ। ਦੂਜੇ ਪਾਸੇ ਲੋਕਾਂ ਨੂੰ ਦੱਸਣ ਤੇ ਮਜਬੂਰ ਕੀਤਾ ਜਾ ਰਿਹਾ ਕਿ ਜਿਹਨੇ ਸੌਦਾ ਲੈਣਾ ਹੈ ਉਹ ਹਿੰਦੂ ਦੀ ਦੁਕਾਨ ਤੋਂ ਲਵੇ, ਮੁਸਲਮਾਨ ਦੀ ਦੁਕਾਨ ਤੋਂ ਲਵੇ। ਇਸ ਗੱਲ ਨਾਲ ਇਸ ਮੁਲਕ ਦੇ ਹਾਕਮਾਂ ਦੀ ਨੀਤ ਆ ਜਿਹੜੀ ਭਾਦਵੇਂ ਬ੍ਰਿਗੇਡ ਦੀ ਉਹ ਨੰਗੀ ਹੋ ਰਹੀ ਹੈ। ਸਾਡੇ ਭਾਈਚਾਰੇ ਦੇ ਅੰਦਰ ਵੀ ਅੱਜ ਕੱਲ ਉਹੋ ਜਿਹੀਆਂ ਬਿਮਾਰੀਆਂ ਉਹੋ ਜਿਹੇ ਲੱਛਣ ਨੇ ਜਿਹੋ ਜਿਹੀਆਂ ਗੱਲਾਂ ਨੇ ਹਿਟਲਰ ਨੂੰ ਮੌਕਾ ਦਿੱਤਾ ਸੀ ਵੀ ਤੁਸੀਂ ਜੀ ਇਹਨਾਂ ਯਹੂਦੀਆਂ ਦਾ ਘਾਣ ਕਰ ਸਕੋ। ਸੰਵੇਦਨਸ਼ੀਲ ਜਾਗਿਆ ਹੋਇਆ ਹਿੱਸਾ ਜਿਹਨੇ ਆਪਦੇ ਵਰਗੇ ਬਹੁਤ ਵੱਡੀ ਗਿਣਤੀ ਵਿੱਚ ਸ਼ਹੀਦ ਵੀ ਕਰਵਾ ਲਏ ਉਹ ਤਾਂ ਕਹਿੰਦਾ ਕਿ ਖਾਲਿਸਤਾਨ ਤੋਂ ਬਗੈਰ ਆਪਣਾ ਬਚਾ ਹੀ ਕੋਈ ਨਹੀਂ, ਤੇ ਦੂਜਾ ਹਿੱਸਾ ਕਹਿੰਦਾ ਵੀ ਚਾਹੇ ਭਾਰਤ ਵਿੱਚ ਨਿੱਤ ਛਿੱਤਰ ਪੈਣ ਪਰ ਇਸ ਮੁਲਕ ਤੋਂ ਬਾਹਰ ਕਿਤੇ ਨਹੀਂ ਜਾਣਾ, ਇੱਥੇ ਹੀ ਕੁੱਤੇ ਖਾਣੀ ਕਰੂੰਗਾ। ਇਸ ਮੌਕੇ ਪੰਥ ਲਈ, ਕੌਮ ਲਈ, ਆਜ਼ਾਦੀ ਲਈ, ਖਾਲਿਸਤਾਨ ਲਈ ਲੜਨ ਵਾਲਿਆਂ ਨੂੰ ਦਿੱਲੀ ਨਾਲ ਲੜਨਾ ਕੋਈ ਬਹੁਤਾ ਔਖਾ ਨਹੀਂ। ਸਾਡੇ ਲਈ ਸਭ ਤੋਂ ਵੱਡਾ ਸੰਕਟ ਸੰਤਾਪ ਉਹ ਸਿੱਖ ਨੇ ਜਿਨ੍ਹਾਂ ਨੂੰ ਭਾਰਤ ਮਾਤਾ ਦੀ ਜੈ ਦਾ ਬੁਖਾਰ ਚੜਿਆ। ਸਾਡੇ ਧਰਮ ਉੱਤੇ, ਕੌਮ ਉੱਤੇ ਹਮਲਾ ਕਰਨ ਵਾਲੀ ਇੰਡੀਅਨ ਜਿਹੜੀ ਆਰਮੀ ਆ ਜਾਂ ਇੰਡੀਅਨ ਪੁਲਿਸ ਆ ਉਹਦਾ ਬਹੁਤਾ ਵੱਡਾ ਹਿੱਸਾ ਸਾਡੇ ਸਿੱਖ ਪਰਿਵਾਰਾਂ ਚੋਂ ਜੰਮੇ ਜਾਏ ਲੋਕ ਨੇ ਜਿਹੜੇ ਸਾਡੀ ਕੌਮ ਦਾ ਘਾਣ ਕਰਦੇ ਆ। ਪਹਿਰੇਦਾਰ ਅਖਬਾਰ ਨੇ ਬੀਤੇ ਦੌਰ ਦੇ ਵਿੱਚ ਪੰਥ ਦੀ, ਕੌਮ ਦੀ ਉਵੇਂ ਸੇਵਾ ਕੀਤੀ ਆ ਜਿਵੇਂ ਆ ਥਿਓਡਰ ਹਰਜ਼ਲ ਨਾਂ ਦੇ ਪੱਤਰਕਾਰ ਨੇ ਕੀਤੀ, ਪਰ ਉਹਨਾਂ ਲਈ, ਯਹੂਦੀਆਂ ਲਈ ਥਿਓਡਰ ਹਰਜ਼ਲ ਬਹੁਤ ਵੱਡੀ ਗੱਲ ਹੈ ਤੇ ਸਾਡੇ ਬੰਦਿਆਂ ਨੂੰ ਇਹ ਪਤਾ ਹੀ ਨਹੀਂ ਹੈਗਾ ਵੀ ਸਰਦਾਰ ਜਸਪਾਲ ਸਿੰਘ ਹੇਰਾ ਨੇ ਕੀ ਕੀਤਾ ਤੇ ਕੀ ਨਹੀਂ ਕੀਤਾ। ਇੱਕ ਪਾਸੇ ਸਾਡੇ ਭਾਈਚਾਰੇ ਨੇ ਕੌਮ ਦੀ ਲੜਾਈ ਲੜਨੀ ਹੈ, ਦੂਜੇ ਪਾਸੇ ਸਾਨੂੰ ਇਹ ਨਹੀਂ ਪਤਾ ਵੀ ਸਾਡਾ ਥਿਓਡਰ ਹਰਜ਼ਲ ਕੌਣ ਹੈ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 19 ਜੁਲਾਈ ਆ ਤੇ 19 ਜੁਲਾਈ ਦਾ ਸਾਡੀ ਕੌਮ ਦੇ ਇਤਿਹਾਸ ਨਾਲ ਬੜਾ ਇੱਕ ਇਤਿਹਾਸਕ ਸੰਬੰਧ ਹੋ। 19 ਜੁਲਾਈ 1982 ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਿਹੜਾ ਧਰਮ ਯੁੱਧ ਮੋਰਚਾ ਬਾਅਦ ਵਿੱਚ ਬਣਿਆ ਉਸ ਮੋਰਚੇ ਦੀ ਸ਼ੁਰੂਆਤ ਕੀਤੀ ਸੀ। ਇਹੀ ਮੋਰਚਾ ਸਾਨੂੰ ਅੱਜ ਤੱਕ ਜਿਹੜਾ ਸਾਡਾ ਸਫ਼ਰ ਖਾਲਿਸਤਾਨ ਦਾ ਸੰਘਰਸ਼ ਚੱਲ ਰਿਹਾ ਇਹਦੇ ਤੱਕ ਲੈ ਕੇ ਆਇਆ। ਤੋਂ ਥੋੜੇ ਸ਼ਬਦਾਂ ਦੇ ਵਿੱਚ ਇਸ ਇਤਿਹਾਸਕ ਵਰਤਾਰੇ ਬਾਰੇ ਕਿ ਇਸ ਘਟਨਾਕ੍ਰਮ ਦਾ ਮੁੱਢ ਕੀ ਹੈ ਗੱਲ ਕਰਾਂਗੇ, ਫਿਰ ਹੋਰ ਜਿਹੜੀਆਂ ਆਪਣੀਆਂ ਗੱਲਾਂ ਬਾਤਾਂ ਨੇ ਉਹ ਬਾਤ ਕਰਾਂਗੇ। ਸੋ ਗੱਲ ਇਹ ਹੈ ਕਿ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਦਲ ਖਾਲਸਾ ਤੇ ਹੋਰ ਜਿਹੜੀਆਂ ਉਸ ਮੌਕੇ ਅਖੰਡ ਕੀਰਤਨੀ ਜਥਾ, ਦਮਦਮੀ ਟਕਸਾਲ, ਇਹ ਸਾਰੀਆਂ ਸਿੱਖ ਸੰਸਥਾਵਾਂ 1978 ਦੇ ਨਰਕਧਾਰੀ ਕਾਂਡ ਤੋਂ ਬਾਅਦ ਸਿੱਖ ਜਗਤ ਵਿੱਚ ਜਿਹੜਾ ਨਵਾਂ ਉਭਾਰ ਆਇਆ ਸੀ ਉਹਦੇ ਹਿਸਾਬ ਨਾਲ ਸਰਗਰਮ ਹੋਈਆਂ, ਜਿਹਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਰੌਂ ਪੰਥ ਵਿੱਚ ਪ੍ਰਗਟ ਹੋਈ। ਇਹ ਤੋਂ ਪਹਿਲਾਂ ਮਤੇ ਪਾਸ ਕਰ ਲੈਣੇ, ਮੰਗਾਂ ਦੇ ਲਈ ਮੋਰਚੇ ਲਾ ਲੈਣੇ ਜਾਂ ਧਰਮ ਯੁੱਧ ਮੋਰਚੇ ਤੋਂ ਪਹਿਲਾਂ ਜੋ ਕੁਝ ਵਾਪਰਿਆ ਆਪਣਾ ਸਾਰਾ ਆਪਾਂ ਨੂੰ ਪਤਾ ਹੈ ਉਹ ਚੱਲਦਾ ਚਲਾਉਂਦਾ ਸੀ। ਪਰ ਐਤਕੀ ਕੰਮ ਹੋਰ ਹੀ ਚੱਲ ਪਿਆ ਵੀ ਜਦੋਂ ਨਰਕਧਾਰੀ ਗੁਰਬਚਨੇ ਨੂੰ ਭਾਰਤੀ ਅਦਾਲਤਾਂ ਨੇ ਬਰੀ ਕਰਤਾ, ਨਾਲ ਉਹਦਾ ਸਾਰਾ ਜਿਹੜਾ ਕਾਤਲ ਟੋਲਾ ਸੀ ਉਹ ਵੀ ਬਰੀ ਕਰਤਾ, ਤਾਂ ਖਾਲਸਾ ਪੰਥ ਨੇ ਆਪਦੇ ਹਿਸਾਬ ਨਾਲ ਉਹਦਾ ਲਾ। ਉਹ ਜਿਹੜੀ ਗੱਲ ਇਸ ਮੁਲਕ ਦੇ ਵਿੱਚ ਕਦੇ ਵਾਪਰੀ ਨਹੀਂ ਸੀ ਵੀ ਜਿਹਨੂੰ ਅਦਾਲਤ ਨੇ ਮਾਫ ਕਰਤਾ ਜੀ, ਅਦਾਲਤ ਨੇ ਇਨਸਾਫ ਕਰਤਾ ਜੀ, ਹੁਣ ਤੁਸੀਂ ਕਾਹਨੂੰ। ਉਹ ਕੰਮ ਜਦੋਂ ਹੋਇਆ ਤਾਂ ਚੀਕਾਂ ਪੈਣੀਆਂ ਹੀ ਸੀ। ਮੈਂ ਹੁਣ ਵੀ ਇਹ ਦੇਖਦਾ ਹੁੰਨਾ ਵੀ ਅਕਸਰ ਹੀ ਆ, ਕੱਲ ਪਰਸੋਂ ਵੀ ਇੱਕ ਕੋਈ ਗੁਰਦਾਸਪੁਰ ਦਾ ਹਿੰਦੂ ਕਵੀ ਆ ਉਹ ਬੜਾ ਤੀਂਗੜ ਕੇ ਕਹਿ ਰਿਹਾ ਸੀਗਾ ਵੀ ਜੇਕਰ ਸਿੱਖਾਂ ਨੂੰ ਸਾਡੀ ਕਿਸੇ ਗੱਲ ਤੋਂ ਕੋਈ ਇਤਰਾਜ਼ ਹੁੰਦਾ ਹੈ
ਤਾਂ ਉਹ ਅਦਾਲਤ 'ਚ ਜਾਣ, ਥਾਣੇ ਜਾਣ, ਇਹ ਆਪੇ ਹੀ ਕਾਨੂੰਨ ਹੱਥ 'ਚ ਲੈਂਦੇ। ਤੇ ਜਦੋਂ ਭਾਈ ਕਾਨੂੰਨ ਕੋਈ ਰਾਹ ਨਾ ਦੇਵੇ, ਜਦੋਂ ਕਾਨੂੰਨ ਸਹੀ ਜ਼ਿੰਮੇਵਾਰੀ ਨਾ ਨਿਭਾਵੇ, ਕਾਨੂੰਨ ਦੀਆਂ ਲਾਗੂ ਕਰਨ ਵਾਲੀਆਂ ਜਿਹੜੀਆਂ ਫੋਰਸਾਂ ਨੇ ਉਹ ਪੱਖਪਾਤ ਕਰਨ, ਤੇ ਉਦੋਂ ਫਿਰ ਕਾਨੂੰਨ ਵਾਲੇ ਪਾਸੇ ਜਾਣ ਦੀ ਥਾਂ ਲੋਕਾਂ ਨੂੰ ਕਾਨੂੰਨ ਹੱਥ 'ਚ ਲੈਣਾ ਪੈਂਦਾ। ਉਹ ਇਹ ਤਾਂ ਭਾਰਤੀ ਹਾਕਮਾਂ ਦੇ ਜ਼ਿਆਦਾ ਸਿਰ ਤੇ ਜ਼ਿੰਮੇਵਾਰੀ ਆ ਵੀ ਉਹਨਾਂ ਨੇ ਲੋਕਾਂ ਨੂੰ ਇਨਸਾਫ ਦੇ ਕੇ ਟਿਕਟਕਾ ਕਰਾਉਣਾ, ਬੇਇਨਸਾਫੀ ਕਰਕੇ ਲੋਕਾਂ ਨੂੰ ਉਸ ਰਾਹ ਤੋਰਨਾ। ਜੇ ਕਿਤੇ 1978 ਦੇ ਕਾਤਲਾਂ ਨੂੰ ਅਦਾਲਤ ਸਜ਼ਾ ਦੇ ਦਿੰਦੀ ਤਾਂ ਕਾਹਨੂੰ ਭਾਈ ਰਣਜੀਤ ਸਿੰਘ ਤੇ ਭਾਈ ਕਾਬਲ ਸਿੰਘ ਹੁਣੀ ਦਿੱਲੀ ਜਾਂਦੇ ਤੇ ਉੱਥੇ ਜਾ ਕੇ ਉਹਦਾ ਸੋਧਾ ਲਾਉਂਦੇ ਨਰਕਧਾਰੀ ਗੁਰਬਚਨ ਦਾ। ਬਾਕੀ ਜਿਹੜੇ ਉਹਨਾਂ ਨੇ ਬੋਲ ਬੋਲੇ, ਜਿੱਦਣ ਕਰਨਾਲ ਦੇ ਵਿੱਚ RS ਗੁਪਤਾ ਦੀ ਅਦਾਲਤ ਵਿੱਚ 1980 ਚ ਉਹਦੀ ਕੇਸ ਦੀ ਜੱਜਮੈਂਟ ਆਈ ਤੇ 64 ਸੀਗੇ ਬੰਦੇ ਹੋ ਰਿਹਾ ਹੋਏ, ਜਿਹੜੇ ਕਾਤਲ ਟੋਲਾ ਸੀਗਾ 13 ਅਪ੍ਰੈਲ 1978 ਵਾਲੇ ਸਿੰਘਾਂ ਦੀਆਂ ਸ਼ਹਾਦਤਾਂ ਦਾ ਦੋਸ਼ੀ। ਤਾਂ ਉਸ ਮੌਕੇ ਨਰਕਧਾਰੀਆਂ ਨੇ ਕਿਹਾ ਵੀ ਤੁਹਾਡੇ 6ਵੇਂ ਪਾਤਸ਼ਾਹ ਨੇ ਤਾਂ 52 ਹੀ ਛੁਡਾਏ ਸੀ ਰਾਜੇ, ਤੇ ਸਾਡੇ ਜਿਹੜਾ ਨਰਕਧਾਰੀ ਪ੍ਰਮੁੱਖ ਵਾ ਵੀ ਇਹਨੇ ਤਾਂ ਜ਼ਿਆਦਾ ਬੰਦੇ ਛੁਡਾਏ ਆ। ਉਹ ਜਿਹੜਾ ਜ਼ੁਬਾਨ ਦਾ ਫੱਟ ਆ ਉਹ ਨਹੀਂ ਕਹਿੰਦੇ ਮਿਲਦਾ ਹੁੰਦਾ, ਕਿਰਪਾਨ ਦਾ ਫੱਟ ਮਿਲ ਜਾਂਦਾ। ਉਹ ਫਿਰ ਆਪਦੀ ਜ਼ੁਬਾਨ ਦਾ ਰਸ ਜਿਵੇਂ ਨਰਕਧਾਰੀ ਗੁਰਬਚਨ ਨੇ ਪਾਇਆ, ਉਵੇਂ ਅੱਜ ਕੱਲ੍ਹ ਵੀ ਬਹੁਤ ਸਾਰੇ ਹਿੰਦੂ ਤਵੀਏ ਜਦੋਂ ਸਿੰਘਾਂ ਤੋਂ ਸੋਧਾ ਲੱਗਦਾ ਬਾਅਦ ਫਿਰ ਚੀਕਾਂ ਜਿਹੀਆਂ ਮਾਰਦੇ ਆ ਤਾਂ ਥੱਲੇ ਉਹਨਾਂ ਨੂੰ ਲੋਕ ਇਹੀ ਕਹਿੰਦੇ ਆ ਵੀ ਆਪਦੀ ਜ਼ੁਬਾਨ ਕਾਬੂ 'ਚ ਰੱਖੋ ਤਾਂ ਤੁਹਾਨੂੰ ਕਾਹਨੂੰ ਕੋਈ ਛਿੱਤਰ ਫੇਰੇ। ਸੋ ਜ਼ੁਬਾਨ ਦਾ ਫੱਟ ਮਿਲਦਾ ਨਹੀਂ ਹੁੰਦਾ। ਇਹ ਇਸ ਮੌਕੇ ਤਾਂ ਸੁੱਖ ਨਾਲ 35-40 ਇੱਥੇ ਪੰਜਾਬ ਦੇ ਵਿੱਚ ਇਹੋ ਜਿਹੇ ਮਾੜੀ ਬੋਲੀ ਵਾਲੇ, ਮਾੜੇ ਪਿਛੋਕੜ ਵਾਲੇ ਕੁਛ ਬਦਮਾਸ਼ ਅਨਸਰ ਜਿਹੜੇ ਕ੍ਰਿਮੀਨਲ ਬੰਦੇ ਆ ਉਹ ਸਰਗਰਮ ਕੀਤੇ ਹੋਏ ਆ, ਜਿਹੜੇ ਸਿੱਖਾਂ ਨੂੰ ਆਏ ਦਿਨ ਕੁਛ ਨਾ ਕੁਛ ਮਾੜਾ ਚੰਗਾ ਬੋਲਦੇ ਰਹਿੰਦੇ। ਖੈਰ ਆਪਾਂ ਆਪਦੇ ਮਸਲੇ ਤੇ ਆਈਏ ਕਿ ਜਦੋਂ ਸੰਤ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਸਿੱਖ ਨੌਜਵਾਨ ਸ਼ਕਤੀ ਲਾਮਬੰਦ ਹੋਈ, ਇਸ ਸਟੇਟ ਨੂੰ, ਅਕਾਲੀ ਦਲ ਨੂੰ ਤੇ ਹੋਰ ਸਾਰੇ ਕਾਸੇ ਨੂੰ ਇਹ ਦਿਖਣ ਲੱਗਿਆ ਕਿ ਇਹ ਇੱਕ ਨਵੀਂ ਤਰ੍ਹਾਂ ਦਾ ਉਭਾਰ ਹੁੰਦਾ ਜਾ ਰਿਹਾ, ਜਿਹੜੇ ਪਹਿਲਾਂ ਵਰਗੇ ਨਹੀਂ, ਪਹਿਲਾਂ ਵਾਲੀ ਗੱਲ ਨਹੀਂ ਰਹੀ। ਸੋ ਇਸ ਮਾਹੌਲ ਦੇ ਵਿੱਚ ਸਟੇਟ ਨੇ ਦਰਬਾਰਾ ਸਿੰਘ ਮੁੱਖ ਮੰਤਰੀ ਨੂੰ ਤੇ ਪੰਜਾਬ ਦੀ ਪੁਲਿਸ ਨੂੰ ਖੁੱਲੀ ਛੁੱਟੀ ਦੇ ਦਿੱਤੀ ਕਿ ਇਸ ਉੱਭਰ ਰਹੇ ਸਿੱਖ ਜਜ਼ਬਿਆਂ ਦਾ ਘਾਣ ਕੀਤਾ ਜਾਵੇ। ਬੜਾ ਕੁਝ ਵਾਪਰਿਆ ਜਿਹਦੇ ਵਿੱਚ ਦਰਬਾਰੇ ਨੇ ਸੰਤ ਭਿੰਡਰਾਂਵਾਲਿਆਂ ਨੂੰ ਕਤਲ ਕਰਵਾਉਣ ਤੱਕ ਦੀਆਂ ਸਾਜ਼ਿਸ਼ਾਂ ਬਣਾਈਆਂ। ਬੰਬੇ ਦੇ ਵਿੱਚ ਘੇਰਾ ਪਿਆ। ਉਸ ਤੋਂ ਬਾਅਦ ਵਿੱਚ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਵਾਰਦਾਤ ਹੋਣੀ ਤਾਂ ਦਮਦਮੀ ਟਕਸਾਲ ਦਾ ਚੌਕ ਮਹਿਤਾ ਦਾ ਨਾਮ ਲਾਜ਼ਮੀ ਲੈਣਾ। ਇਸੇ ਸਾਰੇ ਸਮੇਂ ਦੌਰਾਨ 1982 ਨੂੰ ਪੱਟੀ, ਜਿਹੜਾ ਤਰਨਤਾਰਨ ਜ਼ਿਲ੍ਹੇ ਦਾ ਇੱਕ ਨਗਰ ਹੈ, ਉੱਥੇ 4-5 ਵਿਅਕਤੀਆਂ ਨੇ ਬਾਜ਼ਾਰ 'ਚ ਗੋਲੀ ਚਲਾਈ ਤੇ 3 ਜਾਣੇ ਉੱਥੇ ਮਾਰੇ ਗਏ, 6 ਫੱਟੜ ਹੋ ਗਏ। ਇਸ ਘਟਨਾ ਤੋਂ ਬਾਅਦ ਉਹ ਗੋਲੀਆਂ ਚਲਾਉਣ ਵਾਲੇ ਪਤਾ ਨਹੀਂ ਕੌਣ ਸੀ ਤੇ ਕਿਵੇਂ ਗੋਲੀ ਚੱਲੀ, ਉਹ ਤਾਂ ਨਿਕਲ ਗਏ। ਪਰ ਇਸ ਗੱਲ ਦੇ ਲਈ ਵੀ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਕ ਮਹਿਤਾ ਨੂੰ ਤੇ ਸੰਤ ਭਿੰਡਰਾਂਵਾਲਿਆਂ ਨੂੰ ਬਿਨਾਂ ਕਿਸੇ ਸਬੂਤ, ਬਿਨਾਂ ਕਿਸੇ ਗੱਲ ਤੋਂ ਨਿੰਦਿਆ ਭੰਡਿਆ ਗਿਆ ਤੇ ਕਿਹਾ ਗਿਆ ਕਿ ਕਾਤਲ ਉੱਥੇ ਨੇ ਗੇ ਜੀ। ਉਹ ਇਸ ਸਾਰੇ ਮਸਲੇ ਦੇ ਵਿੱਚ 24 ਮਈ ਨੂੰ 1982 ਨੂੰ ਇਸ ਘਟਨਾ ਤੋਂ 2 ਦਿਨ ਬਾਅਦ ਅਮਰ ਸਿੰਘ ਪੱਟੀ, ਸ਼ੇਰ ਸਿੰਘ ਮੀਆਂਵਿੰਡ ਤੇ ਇੱਕ ਭਾਈ ਬਲਵਿੰਦਰ ਸਿੰਘ ਖੋਜਕੀਪੁਰ, ਬਲਵਿੰਦਰ ਸਿੰਘ ਖੋਜਕੀਪੁਰ ਪਿਛਲੇ ਸਾਲ ਚੜ੍ਹਾਈ ਕਰ ਗਿਆ। ਸੰਤ ਭਿੰਡਰਾਂਵਾਲਿਆਂ ਦੀ ਇੱਕ ਫੋਟੋ ਬੜੀ ਪ੍ਰਚਲਿਤ ਆ ਜਿਹਦੇ ਵਿੱਚ 35-40 ਸਿੰਘਾਂ ਦਾ ਕਾਫਲਾ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਸੰਤ ਵਿਚਾਲੇ ਨੇ ਤੇ ਤੁਰੇ ਆ ਰਹੇ। ਸੰਤਾਂ ਦੇ ਬਿਲਕੁਲ ਮਗਰਲੇ ਪਾਸੇ ਇੱਕ ਬਹੁਤ ਉੱਚੀ ਲੰਮੀ ਡੀਲ ਡੌਲ ਵਾਲਾ, ਨਿਹੰਗ ਬਾਣੇ ਵਾਲਾ, ਬੜਾ ਚੜ੍ਹਦੀ ਕਲਾ ਵਾਲਾ ਨੌਜਵਾਨ ਦਿਖਦਾ। ਉਹ ਭਾਈ ਬਲਵਿੰਦਰ ਸਿੰਘ ਖੋਜਕੀਪੁਰ ਸੀ। ਬਾਅਦ ਵਿੱਚ ਸਿੱਖ ਸੰਘਰਸ਼ ਵਿੱਚ ਕਈ ਵੱਡੇ ਐਕਸ਼ਨਾਂ ਵਿੱਚ ਵੀ ਰਿਹਾ, ਪਰ ਮਗਰਲੇ ਦੌਰ ਵਿੱਚ ਆ ਕੇ ਉਹਦਾ ਜੀਵਨ ਕਈ ਪੱਖਾਂ ਤੋਂ ਜਿਹੜਾ ਸੀ ਲੀਹੋਂ ਵੀ ਲੈ ਗਿਆ ਸੀ। ਪਰ ਉਸ ਬਲਵਿੰਦਰ ਸਿੰਘ ਖੋਜਕੀਪੁਰ ਨੂੰ 24 ਮਈ 1982 ਨੂੰ ਇਸ ਪੱਟੀ ਗੋਲੀ ਕਾਂਡ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ
ਤੇ ਇੱਥੇ ਇੱਕ ਬਚਨਾ ਬੁੱਚੜ ਹੁੰਦਾ ਸੀਗਾ ਜਿਹੜਾ ਡੀਐਸਪੀ ਗੁਰਬਚਨ ਸਿੰਘ, ਉਹਨੇ ਬਹੁਤ ਤਸ਼ੱਦਦ ਕੀਤਾ। ਇਹ 5-6 ਬੜੇ ਬਦਨਾਮ ਪੁਲਿਸ ਅਫਸਰ ਇੱਥੇ ਅੰਮ੍ਰਿਤਸਰ ਹੁੰਦੇ ਸੀ, ਇੱਕ ਹੌਲਦਾਰ ਮੱਖਣ, ਇੱਕ ਐਸਐਸਪੀ ਡਾਂਗ। ਇਹਨਾਂ ਸਾਰਿਆਂ ਦਾ ਕੰਮ ਹੀ ਇਹ ਸੀ ਵੀ ਕੋਈ ਸਿੱਖ ਫੜ ਲੈਣਾ ਤੇ ਉਹਨੂੰ ਬਗੈਰ ਕਿਸੇ ਸਬੂਤ ਤੋਂ, ਬਗੈਰ ਕਿਸੇ ਗੱਲ ਤੋਂ ਮਾਰਨਾ ਕੁੱਟਣਾ। ਤੋਂ ਇਹਨਾਂ ਨੇ ਹੀ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ 27 ਮਈ ਨੂੰ 1982 ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਲਿਆ ਕੇ ਇੱਥੇ ਬਹੁਤ ਕੁੱਟਮਾਰ ਕੀਤੀ ਤੇ ਇਹ ਕਿਹਾ ਕਿ ਤੂੰ ਕਹਿ ਵੀ ਮੈਂ ਇਹ ਗੋਲੀ ਕਾਂਡ ਕੀਤਾ ਤੇ ਮੈਂ ਸੰਤ ਭਿੰਡਰਾਂ ਵਾਲਿਆਂ ਦੇ ਕਹਿਣ ਤੇ ਕੀਤਾ। ਉਹਨੇ ਮਨੋਘੜਤ ਕਹਾਣੀ ਜਿਹੜੀ ਸੀ ਇਹ ਜਦੋਂ ਉਹਨੇ ਨਾ ਮੰਨੀ, ਉਹ ਤਸ਼ੱਦਦ ਬਹੁਤ ਜ਼ਿਆਦਾ ਕੀਤਾ। ਅਖੀਰ ਉਹਨੂੰ ਲੋਹੇ ਦੀਆਂ ਸਲਾਖਾਂ ਕਹਿੰਦੇ ਉਹਦੇ ਸਰੀਰ ਦੇ ਆਰ ਪਾਰ ਲੰਘਾਤੀਆਂ, ਪਰ ਉਹ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਆਪਣੇ ਸਵਾਸ ਉਹ ਛੱਡ ਗਿਆ, ਪਰ ਉਹਨੂੰ ਇਹ ਕਿਸੇ ਗੱਲ ਤੇ ਮਨਾ ਨਹੀਂ ਸਕੇ। ਇਹਨਾਂ ਨੇ ਅੱਕ ਕੇ ਉਹਨੂੰ, ਉਹਦੀ ਜਿਹੜੀ ਦੇਹ ਸੀ, ਉਹ ਜਿਹੜਾ ਇੱਥੇ ਅੰਮ੍ਰਿਤਸਰ ਤੋਂ ਬਾਹਰ ਮਹਿਤਾ ਰੋਡ ਤੇ ਬੱਲਾ ਨਾਮ ਦਾ ਇੱਕ ਪਿੰਡ ਹੈ, ਉੱਥੇ ਉਹਦੀ ਡੈੱਡ ਬੋਡੀ ਸੁੱਟ ਕੇ ਰੌਲਾ ਪਾਤਾ ਕਿ ਜੀ ਇੱਥੇ ਮੁਕਾਬਲੇ ਵਿੱਚ ਇਹ ਮਾਰਿਆ ਗਿਆ, ਇਹ ਤਾਂ ਛੁੱਟ ਕੇ ਭੱਜ ਗਿਆ ਸੀ। ਅਸਲ ਵਿੱਚ ਉਹਨੂੰ ਅਦਾਲਤ ਵਿੱਚ ਪੇਸ਼ ਕਰਨਾ ਪੈਣਾ ਸੀ। ਅਦਾਲਤ ਵਿੱਚ ਪੇਸ਼ੀ ਮੌਕੇ ਉਹਦੇ ਜਿਹੜੀ ਤਸ਼ੱਦਦ ਕਰਕੇ ਕੰਮ ਖਰਾਬ ਹੋਣਾ ਸੀ ਪੁਲਿਸ ਦਾ, ਸੋ ਇਹਨਾਂ ਨੇ ਉਹਨੂੰ ਉੱਥੇ ਕਤਲ ਕਰਕੇ ਕਹਿਤਾ ਜੀ ਮੁਕਾਬਲੇ 'ਚ ਮਾਰਿਆ ਗਿਆ। ਜਿਹੜਾ ਇਹ ਪਹਿਲਾ ਇਸ ਸੰਘਰਸ਼ ਦੇ ਵਿੱਚ ਇਸ ਤਰੀਕੇ ਦਾ ਮੁਕਾਬਲਾ ਹੋਇਆ, ਜੇ ਕਿਤੇ ਇਹਦੀ ਸਹੀ ਜਾਂਚ ਕਰਕੇ ਦੁਬਾਰਾ ਬੁੱਚੜ ਇਹਨਾਂ ਅੰਮ੍ਰਿਤਸਰ ਵਾਲੇ ਪੁਲਿਸੀਆਂ ਨੂੰ ਸਜ਼ਾਵਾਂ ਕਰਵਾ ਦਿੰਦਾ ਤਾਂ ਬਾਅਦ ਵਿੱਚ ਜਿਹੜੀਆਂ ਪੰਜਾਬ ਦੇ ਵਿੱਚ ਹਜ਼ਾਰਾਂ ਇਹੋ ਜਿਹੀਆਂ ਵਾਰਦਾਤਾਂ ਝੂਠੇ ਪੁਲਿਸ ਮੁਕਾਬਲਿਆਂ ਵਾਲੀਆਂ ਹੋਈਆਂ, ਇਹ ਹੋਣੀਆਂ ਨਹੀਂ ਸੀ। ਪਰ ਦਰਬਾਰੇ ਬੁੱਚੜ ਨੇ ਇਹ ਰਾਹ ਤੋਰਿਆ ਜਿਹਦੇ ਵਿੱਚ ਭਾਈ ਕੁਲਵੰਤ ਸਿੰਘ ਨਾਗੋਕੇ ਤੋਂ ਬਾਅਦ ਵਿੱਚ ਆਮ ਹੀ ਗੱਲ ਸਾਰੇ ਸਮਝਣ ਲੱਗੇ ਕਿ ਹੁਣ ਜਦੋਂ ਵੀ ਕੋਈ ਫੜਿਆ ਜਾਊਗਾ ਉਹਦੇ ਨਾਲ ਇਹੀ ਕਰਿਆ ਕਰਨਗੇ। ਸੋ ਝੂਠੇ ਪੁਲਿਸ ਮੁਕਾਬਲਿਆਂ ਦੀ ਇਹ ਜਿਹੜੀ ਕਹਾਣੀ ਭਾਈ ਕੁਲਵੰਤ ਸਿੰਘ ਨਾਗੋਕੇ ਤੋਂ ਸ਼ੁਰੂ ਹੁੰਦੀ ਹੈ, ਉਹਦੇ ਵਿੱਚ ਬਹੁਤ ਸਾਰੇ ਸਿੱਖਾਂ ਦੇ ਉੱਤੇ ਜ਼ੁਲਮ ਨੌਜਵਾਨਾਂ ਤੇ ਹੁੰਦਾ ਰਹਿੰਦਾ ਸੀ। ਕਿਸੇ ਨਾ ਕਿਸੇ ਨਰਕਧਾਰੀ ਨੂੰ ਜਾਂ ਕਿਸੇ ਹੋਰ ਪੰਥ ਦੋਖੀ ਨੂੰ ਜਦੋਂ ਸਿੰਘਾਂ ਨੇ ਕੋਈ ਕਾਰਵਾਈ ਕਰਨੀ ਉਪਰੰਤ ਬੇਦੋਸ਼ੇ ਸਿੰਘਾਂ ਤੇ ਬਹੁਤ ਜ਼ੁਲਮ ਹੋਣਾ। ਇਸੇ ਦੌਰਾਨ 15 ਜੁਲਾਈ 1982 ਨੂੰ ਸੰਤ ਭਿੰਡਰਾਂ ਵਾਲੇ ਮਹਿਤਾ ਚੌਕ ਗੁਰਦੁਆਰਾ ਸਾਹਿਬ ਸੀਗੇ ਤੇ ਸਰੀਰ ਕੁਛ ਵੱਲ ਨਹੀਂ ਸੀ, ਸਰੀਰਕ ਹਾਲਤ ਠੀਕ ਨਹੀਂ ਸੀ, ਗੁਰੂ ਕੋ ਚੜਾਉਣਾ ਪਿਆ, ਸਿਹਤ ਕਾਫੀ ਡਾਊਨ ਸੀ। ਉਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਰਦਾਰ ਅਵਨਾਸ਼ੀ ਸਿੰਘ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਓਂਕਾਰ ਸਿੰਘ ਬੱਤੇ ਨੰਗਲ ਤੇ ਸਰਦਾਰ ਡਾਕਟਰ ਬਲਦੇਵ ਸਿੰਘ ਬਰਾੜ ਜਿਹੜੇ ਮੈਡੀਕਲ ਸੁਪਰਡੈਂਟ ਸੀ ਗੁਰੂ ਰਾਮਦਾਸ ਹਸਪੀਟਲ 'ਚ, ਤੇ ਕੁਝ ਹੋਰ ਗੁਰਸਿੱਖ ਜਿਵੇਂ ਹੋਰ ਰੋਜ਼ ਸੰਗਤਾਂ ਦਾ ਤਾਂਤਾ ਲੱਗਿਆ ਰਹਿੰਦਾ ਸੀ, ਆਗੂ ਮਿਲਣ ਆਉਂਦੇ ਸੀ ਮਹਿਤਾ ਚੌਂਕ ਸੰਤਾਂ ਨੂੰ, ਉਹ ਪਤਾ ਲੈਣ ਆਏ, ਚੈੱਕਅਪ ਵਗੈਰਾ ਕਰਨ ਆਏ। ਤੇ ਉੱਥੇ ਇਹ ਗੱਲ ਦਾ ਜਦੋਂ ਆਲੇ ਦੁਆਲੇ ਹੋਰ ਸੰਤਾਂ ਮਹਾਂਪੁਰਸ਼ਾਂ ਨੂੰ, ਲੀਡਰਾਂ ਨੂੰ ਪਤਾ ਲੱਗਿਆ ਕਿ ਸੰਤ ਬਿਮਾਰ ਨੇ ਤਾਂ ਲੋਕ ਆ ਰਹੇ ਸੀ। ਇਸੇ ਦੌਰਾਨ ਸੰਤ ਬਾਬਾ ਉੱਤਮ ਸਿੰਘ ਜੀ ਖਡੂਰ ਸਾਹਿਬ ਵਾਲੇ ਉਹ ਸੰਤਾਂ ਦਾ ਪਤਾ ਸੁਤਾ ਲੈਣ ਆਏ ਤੇ ਜਦੋਂ ਵਾਪਸ ਜਾਣਾ ਸੀ 17 ਜੁਲਾਈ ਨੂੰ ਤਾਂ ਸੰਤ ਭਿੰਡਰਾਂ ਵਾਲਿਆਂ ਨੇ ਆਪਣੇ 3 ਸਿੰਘ ਜਿਨ੍ਹਾਂ 'ਚ ਡਰਾਈਵਰ ਭਾਈ ਅਜੈਬ ਸਿੰਘ ਮਹਿਤਾ, ਭਾਈ ਜਗੀਰ ਸਿੰਘ ਮਹੰਤ, ਭਾਈ ਨਰਿੰਦਰ ਸਿੰਘ ਨੰਦੂ, ਇਹਨਾਂ ਨੂੰ ਭੇਜਤਾ ਕਿ ਬਾਬਾ ਜੀ ਨੂੰ ਛੱਡਿਆਓ। ਜਦੋਂ ਬਾਬਾ ਜੀ ਨੂੰ, ਬਾਬਾ ਉੱਤਮ ਸਿੰਘ ਨੂੰ ਖਡੂਰ ਸਾਹਿਬ ਛੱਡ ਕੇ ਇਹ ਵਾਪਸ ਮੁੜੇ ਤਾਂ ਬਾਬੇ ਬਕਾਲੇ ਦੇ ਵਿੱਚ ਥਾਣੇਦਾਰ ਇਕਬਾਲ ਸਿੰਘ ਲਾਲਪੁਰਾ ਨਾਕਾ ਲਈ ਖੜਾ ਸੀ। ਆ ਜਿਹੜਾ ਅੱਜ ਕੱਲ੍ਹ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਹੈ, ਇਹ ਉਦੋਂ ਥਾਣੇਦਾਰ ਸੀਗਾ ਜੀ। ਇਹਨੇ ਬੜੀਆਂ ਕਿਤਾਬਾਂ ਵੀ ਲਿਖੀਆਂ ਨੇ ਤੇ ਇਸ ਬੰਦੇ ਦਾ ਸਾਡੇ ਇਤਿਹਾਸ ਵਿੱਚ ਇਸ ਘਟਨਾ ਜਿਹੜੀ ਹੁਣ ਤੁਹਾਨੂੰ ਦੱਸ ਰਹੇ ਹਾਂ, ਜਿਹੜਾ ਅੱਜ ਦੇ ਦਿਨ ਨਾਲ ਸੰਬੰਧਿਤ ਆ, ਉੱਥੇ ਇਹਦਾ ਜ਼ਿਕਰ ਆਉਂਦਾ ਕਿ ਇਕਬਾਲ ਸਿੰਘ ਲਾਲਪੁਰਾ ਬਾਬੇ ਬਕਾਲੇ ਉੱਥੇ ਜਿਹੜਾ ਚੌਂਕ ਆ ਉੱਥੇ ਉਹ ਥਾਣੇਦਾਰ ਸੀਗਾ ਤੇ ਉਹਨੇ ਇਹ ਜੀਪ ਘੇਰ ਲਈ। ਸੰਤਾਂ ਦੀ ਜੀਪ ਦੇ ਕਾਗਜ਼ ਅਸਲੇ ਦੇ ਲਾਇਸੈਂਸ ਸਾਹਿਬ ਦਿਖਾਉਣ ਲਈ ਕਿਹਾ ਤੇ ਸਿੰਘਾਂ ਨੇ ਉਹ ਸਾਰੇ ਕਾਗਜ਼ ਪੱਤਰ ਦਿਖਾਤੇ ਤੇ ਥਾਣੇਦਾਰ ਜਿਹੜਾ ਸੀ ਉਹਨੇ ਕਿਹਾ ਵੀ ਤੁਹਾਨੂੰ ਡੀਐਸਪੀ ਬਿਆਸ ਕੋਲੇ ਲੈ ਕੇ ਜਾਣਾ ਹੈ। ਉਹਨਾਂ ਦੇ ਮਨ ਵਿੱਚ ਕੋਈ ਧੜਕੂ ਨਹੀਂ ਸੀ, ਹੌਸਲਾ ਨਹੀਂ ਸੀ। ਉਹ ਜੀਪ ਤੇ ਨਾਲ ਪੁਲਿਸ ਵਾਲੇ ਇਹ ਸਾਰੇ ਜਾਣੇ ਜਦੋਂ ਥਾਣੇ ਗਏ ਤਾਂ ਬਿਆਸ ਲਿਜਾ ਕੇ ਇਹਨਾਂ ਨੂੰ ਬੰਦ ਕਰਤਾ ਥਾਣੇ 'ਚ।
ਤੇ ਜਦੋਂ ਗੱਲ ਦਾ ਪਤਾ ਲੱਗਿਆ ਤੇ ਕਹਿੰਦੇ ਜੀ ਇਹਨਾਂ ਨੇ ਤਾਂ ਥਾਣੇਦਾਰ ਉੱਤੇ ਗੋਲੀ ਚਲਾਤੀ ਸੀ। ਸੋ ਝੂਠਾ ਕੇਸ ਇਹਨਾਂ ਸੰਤ ਭਿੰਡਰਾਂ ਵਾਲਿਆਂ ਦੇ ਉਹਨਾਂ 3 ਸੇਵਕਾਂ ਉੱਤੇ ਪਾ ਦਿੱਤਾ ਗਿਆ, ਜਿਹੜੇ ਅਸਲ ਵਿੱਚ ਸੰਤ ਬਾਬਾ ਉੱਤਮ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੂੰ ਛੱਡਣ ਗਏ ਸੀ। ਇਸ ਗੱਲ ਬਾਰੇ 2-3 ਮਹੀਨੇ ਪਹਿਲਾਂ ਸੁਖਨੈਬ ਸਿੱਧੂ ਜਿਹੜਾ ਪੱਤਰਕਾਰ ਆ ਬਠਿੰਡੇ ਵਾਲਾ, ਉਹਨੇ ਇਕਬਾਲ ਸਿੰਘ ਲਾਲਪੁਰੇ ਨਾਲ ਵਾਰਤਾਲਾਪ ਕੀਤਾ, ਇੰਟਰਵਿਊ ਕੀਤੀ। ਉਹਦੇ ਚ ਉਹਨੇ ਖੁਦ ਮੰਨਿਆ ਕਿ ਪੁਲਿਸ ਨੇ ਇਹ ਪਰਚਾ ਝੂਠਾ ਵੀ ਪਾਇਆ ਸੀ ਤੇ ਨਜਾਇਜ਼ ਵੀ ਸੀ, ਤੇ ਇਸੇ ਗੱਲ ਨੇ ਹੀ ਪੰਜਾਬ ਦੇ ਵਿੱਚ ਇਹ ਸਾਰਾ ਜਿਹੜਾ ਹੈਗਾ ਬਾਅਦ ਵਿੱਚ ਖਾਲਿਸਤਾਨ ਦਾ, ਖਾੜਕੂਵਾਦ ਦਾ ਇਹਦਾ ਜਿਹੜਾ ਮੁੱਢ ਵਾ ਉਹਨੇ ਬੰਨਿਆ। ਇਹ ਲਾਲਪੁਰੇ ਨੇ ਖੁਦ ਮੰਨਿਆ, ਜਿਹੜਾ ਅੱਜ ਕੱਲ੍ਹ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ। ਤੇ ਉੱਪਰੋਂ ਗੱਲ ਇਹ ਵੀ ਜਿਹੜਾ ਫੈਡਰੇਸ਼ਨ ਆਗੂ ਸਰਦਾਰ ਸਰਚੰਦ ਸਿੰਘ ਆ, ਉਹ ਵੀ ਇਹਦੇ ਨਾਲ ਲਾਲਪੁਰੇ ਦੇ ਨਾਲ ਉੱਥੇ ਸਰਗਰਮ ਹੈ। ਸੋ ਲਾਲਪੁਰੇ ਨੇ ਇਹ ਗੱਲ ਹੁਣ ਤਾਂ ਮੰਨ ਲਈ, ਪਰ ਉਦੋਂ ਉਹ ਮਹਿਕਮੇ 'ਚ ਸੀ ਤੇ ਉਹ ਜੀਪ ਦਾ ਦਿਖਾ ਕੇ ਪੁਲਿਸ ਮੁਕਾਬਲਾ ਬਣਾਤਾ। ਜਦੋਂ ਸੰਤਾਂ ਕੋਲੇ ਗੱਲ ਗਈ, ਸੰਤਾਂ ਨੇ ਕੁਝ ਸਿੰਘ ਇਸ ਗੱਲ ਦੀ ਪੁੱਛ ਪੜਤਾਲ ਲਈ, ਪੈਰਵਾਈ ਲਈ ਮਗਰ ਭੇਜੇ, ਤਾਂ ਭਾਈ ਅਮਰੀਕ ਸਿੰਘ, ਭਾਈ ਰਛਪਾਲ ਸਿੰਘ, ਭਾਈ ਲੱਖਾ ਸਿੰਘ, ਰਾਗੀ ਕੁਲਵੰਤ ਸਿੰਘ, ਤੇ ਇਸੇ ਤਰੀਕੇ ਨਾਲ ਬਾਬਾ ਠਾਰਾ ਸਿੰਘ ਆਦਿ, ਇਹ ਸਾਰੇ ਜਾਣੇ ਪੈਰਵਾਈ ਉਹਨਾਂ ਫੜੇ ਹੋਏ ਸਿੰਘਾਂ ਦੀ ਕਰਨ ਲਈ, ਜਿਵੇਂ ਆਪਾਂ ਪਿੱਛਾ ਕਰਦੇ ਆ, ਉਹ ਜਾਂਦੇ ਸੀਗੇ। ਪਰ ਪੁਲਿਸ ਦਾ, ਸਟੇਟ ਦਾ ਰਵੱਈਆ ਆਪਾਂ ਨੂੰ, ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਦਿਲ 'ਚ ਮਾੜੀ ਧਾਰੀ ਹੋਈ ਆ। ਸੋ ਇਹਨਾਂ ਨੇ ਅਖੀਰ ਇੱਕ ਦਿਨ ਬਾਬਾ ਠਾਰਾ ਸਿੰਘ ਤੇ ਭਾਈ ਅਮਰੀਕ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ। ਜਦੋਂ ਇਸ ਗੱਲ ਦਾ ਮਹਿਤਾ ਚੌਂਕ ਸੰਤਾਂ ਨੂੰ ਪਤਾ ਲੱਗਿਆ, ਤੇ ਸੰਤ 19 ਜੁਲਾਈ ਦੀ ਇਹ ਗੱਲ ਆ, ਦੁਪਹਿਰੋਂ 1 ਵਜੇ ਇਹ ਖਬਰ ਪਹੁੰਚੀ ਆ, ਤੇ ਸੰਤਾਂ ਨੇ ਉਦੋਂ ਉੱਥੇ ਇਕੱਤਰਤਾ ਕਰਕੇ ਕਿ ਇਹ ਨਾ ਹੋਵੇ ਕਿ ਭਾਈ ਅਮਰੀਕ ਸਿੰਘ ਨੂੰ ਜਾਂ ਬਾਬਾ ਠਾਰਾ ਸਿੰਘ ਨੂੰ ਜਾਂ ਦੋਨਾਂ ਨੂੰ ਇਹ ਕੁੱਟਮਾਰ ਕਰਕੇ, ਜਿਵੇਂ ਨਾਗੋਕਿਆਂ ਵਾਲੇ ਭਾਈ ਕੁਲਵੰਤ ਸਿੰਘ ਦਾ ਝੂਠਾ ਪੁਲਿਸ ਮੁਕਾਬਲਾ ਬਣਾਤਾ, ਇਹਨਾਂ ਨੂੰ ਵੀ ਮੁਕਾਬਲੇ 'ਚ ਮਾਰ ਦੇਣ। ਤੋਂ ਅਸਲ ਵਿੱਚ ਤਾਂ ਬਾਬਾ ਕਰਤਾਰ ਸਿੰਘ ਜੀ, ਜਿਹੜੇ ਭਾਈ ਅਮਰੀਕ ਸਿੰਘ ਦੇ ਪਿਤਾ ਜੀ ਵੀ ਨੇ, ਤੇ ਜਿਹੜੇ ਟਕਸਾਲ ਦੇ ਪਹਿਲਾਂ ਮੁਖੀ ਸੀ, ਉਹਨਾਂ ਨਾਲ ਸੰਤ ਭਿੰਡਰਾਂ ਵਾਲਿਆਂ ਦਾ ਦਿਲੀ ਪਿਆਰ ਬਹੁਤ ਸੀ। ਤੋਂ ਉਹਨਾਂ ਲਈ ਇਹ ਗੱਲ ਇਹੋ ਸੀ ਵੀ ਅਸਲ ਵਿੱਚ ਤਾਂ ਇਹ ਸੰਤ ਭਿੰਡਰਾਂ ਵਾਲਿਆਂ ਦੀ ਜਾਂ ਬਾਬਾ ਕਰਤਾਰ ਸਿੰਘ ਦੀ ਪੱਗ ਨੂੰ ਹੱਥ ਪਾਇਆ ਗਿਆ। ਤੋਂ ਜਦੋਂ ਇਹ ਗੱਲ ਦਾ ਉੱਥੇ ਪਤਾ ਲੱਗਿਆ ਮਹਿਤਾ ਚੌਂਕ, ਤਾਂ ਸੰਤਾਂ ਨੇ ਇਸ ਗੱਲ ਦੇ ਮੁਤਲਕ ਇਕੱਤਰਤਾ ਕੀਤੀ ਤੇ ਮੋਰਚਾ ਲਾਉਣ ਦਾ ਫੈਸਲਾ ਕੀਤਾ। ਸ਼ਾਮ ਨੂੰ 5 ਵਜੇ ਅਕਾਲ ਤਖਤ ਸਾਹਿਬ ਤੇ ਅਰਦਾਸਾ ਸੋਧ ਕੇ 51 ਸਿੰਘਾਂ ਦਾ ਜਥਾ ਇੱਥੋਂ ਗ੍ਰਿਫਤਾਰੀ ਲਈ ਭੇਜਿਆ ਗਿਆ ਕਿ ਸਾਡੇ ਸਿੰਘ ਛੱਡੇ ਜਾਣ, ਤੇ ਨਾਲ ਹੀ ਐਲਾਨ ਕਰਤਾ ਵੀ ਰੋਜ਼ 51 ਸਿੰਘਾਂ ਦਾ ਜਥਾ ਭੇਜਾਂਗੇ ਜਦੋਂ ਤੱਕ ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਤੇ ਹੋਰ ਸਿੰਘਾਂ ਦੇ ਉੱਤੇ ਜੋ ਜ਼ੁਲਮ ਹੋ ਰਿਹਾ ਇਹ ਬੰਦ ਨਹੀਂ ਕੀਤਾ ਜਾਂਦਾ। ਇਸ ਤੋਂ ਬਾਅਦ ਵਿੱਚ ਜਦੋਂ ਇਹ ਖਬਰ ਫੈਲੀ, ਤਾਂ ਅਕਾਲੀ ਸਭਾ ਨੂੰ ਵੀ ਇਹਦੇ ਨਾਲ ਬੜੀ ਇੱਕ ਨਵੀਂ ਚਿੰਗ ਜਿਹੜੀ ਆ ਉਹ ਲੱਭੀ, ਕਿਉਂਕਿ ਅਕਾਲੀ ਦਲ ਆਪਣਾ ਵਕਾਰ ਜਿਹੜਾ ਸੀ ਉਹ ਗਵਾਰੀ ਬੈਠਾ ਸੀ। ਜਿਵੇਂ 1978 ਦੇ ਸਾਕੇ ਮੌਕੇ ਸਰਕਾਰ ਹੋਣ ਦੇ ਬਾਵਜੂਦ ਨਰਕਧਾਰੀਆਂ ਨੂੰ ਇਹਨਾਂ ਨੇ ਸਹੀ ਤਰੀਕੇ ਨਾਲ ਨਾ ਨਜਿੱਠਿਆ। ਉਪਰੰਤ ਜਿਹੜਾ ਕੇਸ ਆ ਉਹਦੀ ਪੈਰਵਾਈ ਮਾੜੀ ਕੀਤੀ। ਉਮਰਾ ਨੰਗਲ ਵਰਗਾ ਅਕਾਲੀ ਇਹਨਾਂ ਵਿੱਚੋਂ ਨਰਕਧਾਰੀਆਂ ਦੀ ਹਮਾਇਤ ਵਿੱਚ ਭੁਗਤ ਗਿਆ। ਇਹਨਾਂ ਨੇ ਹਰ ਸੰਭਵ ਤਰੀਕੇ ਨਾਲ ਨਰਕਧਾਰੀਆਂ ਦੀ ਸਪੋਰਟ ਵਿੱਚ, ਹਮਾਇਤ ਵਿੱਚ ਭੁਗਤ ਕੇ ਸਿੱਖ ਜਜ਼ਬਾਤਾਂ ਨੂੰ ਲਾਗੂ ਲਾਏ ਸੀ। ਤੇ ਜਦੋਂ 1980 ਦੇ ਵਿੱਚ ਵੋਟਾਂ ਪਈਆਂ, ਲੋਕਾਂ ਨੇ ਇਹਨਾਂ ਨੂੰ ਹਰਾਤਾ ਤੇ ਇਹਨਾਂ ਦੇ ਕਿਤੇ ਪੈਰ ਨਹੀਂ ਸੀ ਲੱਗਦੇ। ਜੇ ਇਹਨਾਂ ਨੇ ਕਪੂਰੀ ਨਹਿਰ ਦਾ ਮੋਰਚਾ ਲਾਇਆ ਤਾਂ ਉੱਥੇ ਵੀ ਸਹਿਯੋਗ ਨਾ ਮਿਲਿਆ। ਜਿਵੇਂ ਅੱਜ ਕੱਲ ਇਹਨਾਂ ਦਾ ਹਾਲ ਆ ਅਕਾਲੀਆਂ ਦਾ, ਬਾਦਲ ਦਲ ਵਾਲਿਆਂ ਦਾ, ਇਹੀ ਹਾਲ ਉਦੋਂ ਸੀ। ਉਦੋਂ ਨਰਕਧਾਰੀਆਂ ਦਾ ਸਾਥ ਦੇ ਕੇ ਕੱਦੂ ਕਰਾ ਲਿਆ। ਹੁਣ ਇਹਨਾਂ ਨੇ ਡੇਰਾ ਸਰਸਾ ਦੀਆਂ ਵੋਟਾਂ ਲੈਂਦਿਆਂ ਨੇ ਪੰਥ ਵਿੱਚ ਆਪਦਾ ਕੁੰਡਾ ਕਰਵਾ ਕੇ ਬਹਿ ਗਏ। ਅੱਜ ਇਹ ਕੋਈ ਮੋਰਚਾ ਲਾਉਣ ਜਾਂ ਕੋਈ ਗੱਲ ਕਰਨ ਤਾਂ ਲੋਕ ਇਹਨਾਂ ਦਾ ਸਾਥ ਨਹੀਂ ਦੇਣਗੇ। ਇਹੀ ਹਾਲ ਉਦੋਂ ਸੀ। ਸੋ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਸੰਤ ਭਿੰਡਰਾਂ ਵਾਲਿਆਂ ਨੇ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਦੇ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਦਰਬਾਰਾ ਸਿੰਘ ਦੇ ਖਿਲਾਫ ਮੋਰਚਾ ਲਾਤਾ ਹੈ, ਤਾਂ ਇਹਨਾਂ ਨੇ ਉੱਥੇ ਮੀਟਿੰਗ ਰੱਖ ਲਈ। ਪਹਿਲੋਂ ਬਾਦਲ ਦੀ ਕੋਠੀ ਚੰਡੀਗੜ੍ਹ ਇਕੱਠ ਰੱਖਿਆ, ਪਰ 24 ਜੁਲਾਈ ਨੂੰ ਇਹਨਾਂ ਨੇ
ਫਤਿਹਗੜ੍ਹ ਸਾਹਿਬ ਅਕਾਲੀ ਦਲ ਦੀ ਹਾਈ ਕਮਾਂਡ ਦੀ ਮੀਟਿੰਗ ਰੱਖੀ ਤੇ ਨਾਲ ਹੀ 26 ਜੁਲਾਈ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਹੜਾ ਜਨਰਲ ਇਜਲਾਸ ਅਕਾਲੀ ਦਲ ਦਾ ਸੱਦ ਲਿਆ ਤੇ ਉੱਥੇ ਕਹਿ ਦਿੱਤਾ ਕਿ ਆਪਾਂ ਹੁਣ ਸੰਤ ਭਿੰਡਰਾਂ ਵਾਲਿਆਂ ਦਾ ਮੋਰਚਾ ਵੀ ਅਪਣਾ ਲਈਏ ਤੇ ਇੱਕ ਸਾਂਝਾ ਜਿਹੜਾ ਧਰਮ ਯੁੱਧ ਮੋਰਚਾ ਉਹਦੀਆਂ ਮੰਗਾਂ ਮਿਥ ਲਈਏ। ਸੋ ਫਿਰ ਸੰਤ ਭਿੰਡਰਾਂ ਵਾਲਿਆਂ ਨਾਲ ਮਿਲ ਕੇ ਸਾਰਾ ਅਕਾਲੀ ਦਲ ਤੇ ਹੋਰ ਪੰਥਕ ਧਿਰਾਂ ਇਕੱਠੀਆਂ ਕਰਕੇ ਜਿਹੜਾ ਮੋਰਚਾ ਉਹਦੀ ਨਵੀਂ ਵਿਉਂਤਬੰਦੀ ਬਣੀ। ਉਹਦੇ ਚ ਮੁੱਖ ਮਤੇ ਇਹ ਸੀ ਵੀ ਕਪੂਰੀ ਨਹਿਰ ਵਾਲਾ ਜਿਹੜਾ ਮੋਰਚਾ, ਨਹਿਰ ਰੋਕੂ ਮੋਰਚਾ, ਉਹਨੂੰ ਅੰਮ੍ਰਿਤਸਰ ਲਿਆਂਦਾ ਜਾਵੇ ਤੇ ਉਸ ਮੋਰਚੇ ਦਾ ਨਾਮ ਧਰਮ ਯੁੱਧ ਮੋਰਚਾ ਰੱਖਿਆ ਜਾਵੇ। ਮੋਰਚੇ ਦਾ ਮੁੱਖ ਮਨੋਰਥ ਅਨੰਦਪੁਰ ਦੇ ਮਤੇ ਨੂੰ ਲਾਗੂ ਕਰਵਾਉਣਾ ਰੱਖਿਆ ਜਾਵੇ ਤੇ 40-45 ਮੰਗਾਂ ਦਾ ਇੱਕ ਚਾਰਟਰ ਕਾਇਮ ਕੀਤਾ ਜਾਵੇ। ਸੰਤ ਭਿੰਡਰਾਂ ਵਾਲਿਆਂ ਦੇ ਲਾਏ ਮੋਰਚੇ ਜਿਹਦੀਆਂ ਮੰਗਾਂ ਨੇ ਕਿ ਭਾਈ ਅਮਰੀਕ ਸਿੰਘ 1800 ਤੇ ਹੋਰ ਨਿਰਦੋਸ਼ ਸਿੰਘ ਫੜੇ ਜਾਣ, ਉਹ ਵੀ ਧਰਮ ਯੁੱਧ ਮੋਰਚੇ ਦੀ ਮੰਗ ਹੋਏਗਾ। ਸੰਤ ਭਿੰਡਰਾਂ ਵਾਲਿਆਂ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਮੋਰਚਾ ਖਤਮ ਕਰਕੇ ਅਕਾਲੀ ਦਲ ਦੇ ਮੋਰਚੇ 'ਚ ਸ਼ਾਮਲ ਹੋ ਜਾਓ। ਸੱਤਵੀਂ ਮੱਦ ਸੀ ਕਿ ਵੱਖੋ ਵੱਖਰੇ ਮੋਰਚੇ ਕਈ ਉਦੋਂ ਲੱਗੇ ਹੋਏ ਸੀ ਵੀ ਸਾਰੇ ਮੋਰਚੇ ਖਤਮ ਕਰਕੇ ਅਕਾਲੀ ਦਲ ਦੇ ਜਾਂ ਮੁੱਖ ਸਥਾਨ ਦੇ ਧਰਮ ਯੁੱਧ ਮੋਰਚੇ 'ਚ ਆਓ। ਅਖੀਰ ਇਹ ਐਲਾਨ ਕੀਤਾ ਗਿਆ ਕਿ 4 ਅਗਸਤ 1982 ਨੂੰ ਅੰਮ੍ਰਿਤਸਰ ਤੋਂ ਧਰਮ ਯੁੱਧ ਮੋਰਚਾ ਪੂਰੇ ਧੜੱਲੇ ਤੇ ਪੂਰੇ ਹੋਸ਼ੋ ਜੋਸ਼ੋ ਨਾਲ ਸ਼ੁਰੂ ਕਰਾਂਗੇ ਤੇ ਸਭ ਤੋਂ ਪਹਿਲਾ ਜਥਾ 4 ਅਗਸਤ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਕਮਾਂਡ ਹੇਠ ਗ੍ਰਿਫਤਾਰੀ ਦੇਵੇਗਾ। ਸੋ ਇਸ ਤਰੀਕੇ ਨਾਲ ਅੱਜ ਦੀ ਜਿਹੜੀ ਤਰੀਕ ਆ 19 ਜੁਲਾਈ, ਇਹਨੇ ਸੰਤ ਭਿੰਡਰਾਂ ਵਾਲਿਆਂ ਨੂੰ ਇਸ ਗੱਲ ਲਈ ਮਜਬੂਰ ਕੀਤਾ ਸੀ ਕਿ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਮੋਰਚਾ ਲਾਇਆ ਜਾਵੇ। ਇਹ ਮੋਰਚਾ ਧਰਮ ਯੁੱਧ ਮੋਰਚੇ 'ਚ ਬਦਲਿਆ, ਜਿਹਦੇ ਵਿੱਚੋਂ ਦਰਬਾਰ ਸਾਹਿਬ ਦੇ ਹਮਲੇ ਤੋਂ ਉਪਰੰਤ ਇਹ ਮੋਰਚਾ ਖਾਲਿਸਤਾਨ ਦੇ ਸੰਘਰਸ਼ ਵਿੱਚ, ਜਿਹਦੇ 'ਚ ਅੱਜ ਇੰਟਰਨੈਸ਼ਨਲ ਲੈਵਲ ਤੇ ਇਹ ਮੋਰਚਾ ਜਿਹੜਾ ਹੈਗਾ ਉਹ ਸਿਖਰਾਂ ਛੋਹ ਰਿਹਾ। ਖੈਰ, ਇਹ ਤੋਂ ਅਗਲੀ ਗੱਲ ਵੱਲ ਜੇ ਆਈਏ ਤਾਂ ਅੱਜ ਇੱਕ ਇੱਥੇ ਅਖਬਾਰਾਂ 'ਚ ਖਬਰ ਛਪੀ ਹੈ ਕਿ ਜੀ ਮੁਜ਼ੱਫਰਪੁਰ ਪ੍ਰਸ਼ਾਸਨ ਹੈ ਜਿਹੜਾ ਯੂਪੀ ਉੱਤਰਾਂਚਲ ਵੱਲ, ਉੱਥੇ ਕੋਈ ਕਾਵੜ ਦੀ ਯਾਤਰਾ ਚੱਲਦੀ ਆ। ਜਿਹੜੇ ਲੋਕ ਵਹਿੰਗੀਆਂ ਜੀਆਂ ਪਾ ਕੇ ਉਹਦੇ 'ਚ ਕੋਈ ਪਾਣੀ ਲੈ ਕੇ ਤੁਰਦੇ ਆ ਤੇ ਹਿੰਦੂਆਂ ਦਾ ਕੋਈ ਉਹ ਤੀਰਥ ਜਾਂ ਉਹਨਾਂ ਦਾ ਕੋਈ ਰਸਮ ਹੈ। ਉਹਦੇ ਵਿੱਚ ਉਹ ਜਿੱਥੋਂ ਤੁਰ ਕੇ ਜਾਂਦੇ ਨੇ ਤਾਂ ਲੋਕ ਉਹਨਾਂ ਦਾ ਆਓ ਭਗਤ ਕਰਦੇ ਆ ਰਾਤਾਂ। ਉਹਦਾ ਹਰ ਵਾਰੀ ਕੋਈ ਨਾ ਕੋਈ ਕਲੇਸ਼, ਕੋਈ ਵਿਵਾਦ ਵੀ ਆ ਜਾਂਦਾ। ਇਸ ਵਾਰ ਇੱਕ ਨਵੀਂ ਗੱਲ ਛਿੜੀ ਹੈ ਕਿ ਇਸ ਯਾਤਰਾ ਦੇ ਰੂਟ ਦੇ ਵਿੱਚ ਜਿੰਨੇ ਦੁਕਾਨਦਾਰ ਕੇਲੇ, ਸੰਤਰੇ, ਅਮਰੂਦ ਵਾਲੀਆਂ ਰੇਹੜੀਆਂ ਸ਼ਹਿਰਾਂ 'ਚ ਲੱਗੀਆਂ ਹੁੰਦੀਆਂ, ਸਾਰਿਆਂ ਨੂੰ ਹੁਕਮ ਕਰ ਦਿੱਤਾ ਗਿਆ ਕਿ ਤੁਸੀਂ ਆਪੋ ਆਪਣੀਆਂ ਦੁਕਾਨਾਂ ਦੇ ਬਾਹਰ, ਆਪੋ ਆਪਣੀਆਂ ਰੇਹੜੀਆਂ ਤੇ ਨਾਂ ਲਿਖ ਕੇ ਦੱਸੋਗੇ ਕਿ ਤੁਸੀਂ ਕੌਣ। ਜਾਣੀ ਕਿ ਜਦੋਂ ਕਾਵੜ ਯਾਤਰਾ ਲੰਘੇ ਤਾਂ ਹਰੇਕ ਨੂੰ ਪਤਾ ਲੱਗੇ ਕਿ ਇਹ ਮੁਸਲਮਾਨ ਦੀ ਰੇਹੜੀ ਆ ਹਿੰਦੂ ਦੀ ਰੇਹੜੀ ਆ। ਤੇ ਇਸ ਤਰੀਕੇ ਨਾਲ ਸਾਰੇ ਲੋਕ ਜਿਹੜੇ ਆ ਉਹ ਚੰਗੀ ਤਰ੍ਹਾਂ ਪਛਾਣੇ ਜਾਣ। ਇੱਕ ਪਾਸੇ ਪਿੱਟਦੇ ਆ ਕਿ ਜੀ ਅਸੀਂ ਭਾਈਚਾਰਕ ਸਾਂਝ ਬਣਾਉਣੀ ਹੈ, ਇੱਕ ਪਾਸੇ ਕਹਿੰਦੇ ਆ ਵੀ ਹਿੰਦੂ ਮੁਸਲਮਾਨ ਜਿਹੜੀ ਦੁਵੈਸ਼ ਆ ਉਹ ਬੜੀ ਮਾੜੀ ਆ ਜੀ, ਸੈਕੂਲਰ ਮੁਲਕ ਵਾ। ਦੂਜੇ ਪਾਸੇ ਲੋਕਾਂ ਨੂੰ ਦੱਸਣ ਤੇ ਮਜਬੂਰ ਕੀਤਾ ਜਾ ਰਿਹਾ ਕਿ ਜਿਹਨੇ ਸੌਦਾ ਲੈਣਾ ਹੈ ਉਹ ਹਿੰਦੂ ਦੀ ਦੁਕਾਨ ਤੋਂ ਲਵੇ, ਮੁਸਲਮਾਨ ਦੀ ਦੁਕਾਨ ਤੋਂ ਲਵੇ। ਅਸੀਂ ਸੁਣਦੇ ਰਹੇ ਹਾਂ ਕਿ ਅੰਗਰੇਜ਼ਾਂ ਵੇਲੇ ਏਦਾਂ ਹੁੰਦਾ ਸੀ, ਮੁਸਲਮਾਨ ਪਾਣੀ ਹਿੰਦੂ ਪਾਣੀ। ਤੋਂ ਇਸ ਗੱਲ ਦੇ ਅਰਥ ਬੜੇ ਖਤਰਨਾਕ ਨੇ ਤੇ ਜੇ ਕਿਤੇ ਸਕਿੰਟ ਦੇ ਵਿੱਚ ਤਾਂ ਇੱਥੇ ਮਾਹੌਲ ਖਰਾਬ ਹੋ ਜਾਂਦਾ। ਜੇ ਕਿਸੇ ਘਟਨਾਕ੍ਰਮ ਦੇ ਵਿੱਚ ਕੋਈ ਮਾਹੌਲ ਖਰਾਬ ਹੋ ਜੇ ਤਾਂ ਮੁਸਲਮਾਨਾਂ ਦੀਆਂ ਰੇਹੜੀਆਂ ਦਾ ਜਾਂ ਹਿੰਦੂ ਦੀਆਂ ਰੇਹੜੀਆਂ ਦਾ, ਉਹਨਾਂ ਦਾ ਸਕਿੰਟਾਂ 'ਚ ਪਤਾ ਹੋਊ ਦੁਕਾਨਾਂ ਦਾ, ਤੇ ਉੱਥੇ ਨੁਕਸਾਨ ਜਿਹੜਾ ਹੈ ਉਹ ਜ਼ਿਆਦਾ ਹੋਏਗਾ। ਭਾਵੇਂ ਇਸ ਮਸਲੇ ਦੇ ਉੱਤੇ ਅੱਜ ਬਹੁਤ ਜ਼ਿਆਦਾ ਰੌਲਾ ਰੱਪਾ ਪਿਆ, ਪਰ ਇਸ ਗੱਲ ਨਾਲ ਇਸ ਮੁਲਕ ਦੇ ਹਾਕਮਾਂ ਦੀ ਨੀਤ ਆ ਜਿਹੜੀ ਭਾਗਵੇਂ ਬ੍ਰਿਗੇਡ ਦੀ, ਉਹ ਨੰਗੀ ਹੋ ਰਹੀ ਹੈ। ਅੱਜ ਜਦੋਂ ਪੰਜਾਬੀ ਟ੍ਰਿਬਿਊਨ ਦੇ ਉੱਤੇ ਮੈਂ ਖਬਰ ਪੜ੍ਹ ਰਿਹਾ ਸੀ, ਉਹਦੇ ਤੇ ਲਿਖਿਆ ਕਿ ਇਸ ਮਸਲੇ ਉੱਤੇ ਆਪਦੀ ਰਾਏ ਦਿੰਦਿਆਂ ਅਸਦੁਦੀਨ ਓਵੈਸੀ ਨੇ ਕਿਹਾ ਸੋਸ਼ਲ ਮੀਡੀਆ ਦੇ ਉੱਤੇ ਕਿ ਇਹ ਪੱਖਪਾਤੀ ਫੈਸਲਾ ਹੈ, ਐਲਾਨ ਆ। ਤੇ ਇਹ ਜਿਵੇਂ ਹਿਟਲਰ ਨੇ ਜਰਮਨੀ ਦੇ ਵਿੱਚ ਯਹੂਦੀਆਂ ਦੇ ਕਾਰੋਬਾਰਾਂ ਦਾ ਬਾਈਕਾਟ ਕਰਨ ਵਾਸਤੇ
ਉੱਥੇ ਪੰਗੇ ਖੜੇ ਕੀਤੇ ਸੀ, ਇਹ ਉਵੇਂ ਦੀ ਗੱਲ ਹੈ। ਅੱਜ ਸਾਰਾ ਦਿਨ ਇਸ ਕਾਵੜ ਯਾਤਰਾ ਦੌਰਾਨ ਜਿਹੜਾ ਇਹ ਅੱਡ-ਅੱਡ ਧਰਮਾਂ ਦੇ ਲੋਕਾਂ ਨੂੰ ਨਾਂ ਲਿਖਣ ਲਈ ਕਿਹਾ ਗਿਆ, ਇਹਦੇ ਉੱਤੇ ਚਰਚਾ ਚੱਲਦੀ ਰਹੀ ਆ। ਪਰ ਭਾਰਤ ਵਿੱਚ ਇਹੋ ਜਿਹੇ ਡਰਾਮੇ, ਇਹੋ ਜਿਹੇ ਸ਼ੋਸ਼ੇ ਆਮ ਗੱਲ ਆ। ਪਰ ਗੱਲ ਫੇਰ ਆ ਜਾਂਦੀ ਆ ਵੀ ਇੱਕ ਪਾਸੇ ਸਾਡੀ ਕੌਮ ਦੀ ਨਸਲਕੁਸ਼ੀ ਦੀ ਗੱਲ ਆ, ਦੂਜੇ ਪਾਸੇ ਜਰਮਨ ਜਾਂ ਯਹੂਦੀਆਂ ਦੇ ਮਸਲੇ ਦੀ ਗੱਲ ਆ। ਪਰ ਸਾਡੇ ਭਾਈਚਾਰੇ ਦੇ ਅੰਦਰ ਵੀ ਅੱਜ ਕੱਲ੍ਹ ਉਹੋ ਜਿਹੀਆਂ ਬਿਮਾਰੀਆਂ, ਉਹੋ ਜਿਹੇ ਲੱਛਣ ਨੇ, ਜਿਹੋ ਜਿਹੀਆਂ ਗੱਲਾਂ ਨੇ ਹਿਟਲਰ ਨੂੰ ਮੌਕਾ ਦਿੱਤਾ ਸੀ ਵੀ ਤੁਸੀਂ ਜੀ ਇਹਨਾਂ ਯਹੂਦੀਆਂ ਦਾ ਘਾਣ ਕਰ ਸਕੋ। ਸਾਡੀ ਕੌਮ ਕਿਉਂ ਨਹੀਂ ਸਿੱਖਦੀ? ਅੱਜ ਇੱਕ ਇੱਥੇ ਚਰਚਾ ਚੱਲ ਰਹੀ ਆ ਕਿ ਕੋਈ ਫੌਜੀ ਅਫਸਰ ਸੀਗਾ ਜੀ, ਉਸ ਅਫਸਰ ਨੇ ਆਪਣੇ ਵੱਲੋਂ ਬੜੀ ਸਿਆਣਪ ਦਿਖਾਈ। ਭਾਰਤ ਦੇ ਵਾਈਸ ਚੀਫ ਆਫ 에ਅਰ ਸਟਾਫ, 에ਅਰ ਮਾਰਸ਼ਲ AP ਸਿੰਘ ਉਹਦਾ ਨਾਮ ਆ, ਬੜੀ ਵੱਡੀ ਤੋਪ ਆ ਇਹਨਾਂ ਦੇ ਸਿਸਟਮ ਦੇ ਹਿਸਾਬ ਨਾਲ। ਉਹਨੇ ਕੋਈ ਗੱਲ ਆਖੀ ਆ, ਔਰ ਆਖੀ ਉਹਨੇ ਭਾਰਤ ਦੇ ਹਿੱਤ ਵਿੱਚ ਵਾ। ਇੰਡੀਅਨ ਬੰਦਾ ਹੈ ਤੇ ਕਹਿੰਦਾ 에ਅਰ ਮਾਰਸ਼ਲ AP ਸਿੰਘ ਕਿ ਆਪਣੇ ਕੋਲ ਜਿਹੜੇ IAF ਕੋਲ, ਇੰਡੀਅਨ 에ਅਰ ਫੋਰਸ ਕੋਲ ਇੰਨੇ ਕਰੋੜਾਂ ਦੀਆਂ ਗੱਲਾਂ ਨੇ ਵੀ ਇੰਨੇ ਆਪਾਂ ਠੇਕੇ ਨੇ, ਜਿਹੜਾ ਠੇਕੇ ਪਾਈਪਲਾਈਨ ਚ ਨੇ 에ਅਰ ਡਿਫੈਂਸ ਦੇ ਜਿਹੜੇ ਸੰਦ ਸ਼ੁਰੂ ਨੇ, ਵੀ ਇਹ ਆਤਮ ਨਿਰਭਰਤਾ ਦੇਸ਼ ਦੀ ਰੱਖਿਆ ਦੀ ਕੀਮਤ ਤੇ ਨਹੀਂ ਹੋ ਸਕਦੀ। ਆਪਾਂ ਨੂੰ ਜੀ ਦੇਸ਼ ਦੀ ਰਾਖੀ ਲਈ ਆਹ ਚੀਜ਼ ਕਰਨੀ ਚਾਹੀਦੀ ਆ। ਉਹਨੇ ਆਪਦੇ ਵੱਲੋਂ ਤਾਂ ਭਾਰਤ ਦੇ ਬਾਰੇ ਦੱਸਿਆ ਕਿ ਆਪਾਂ ਨੂੰ ਆਹ ਸੰਦ ਬਲੇਮੇ ਦੀ ਲੋੜ ਆ, ਇੰਨੇ ਕਰੋੜਾਂ ਰੁਪਏ ਨੇ ਤੇ ਆਪਾਂ ਆਹ ਚੀਜ਼ ਲਈਏ, ਸਿਰਫ ਆਪਣੇ ਆਪ ਉੱਤੇ ਆਤਮ ਨਿਰਭਰ ਬਣੀਏ। ਹੁਣ ਇਹ ਤਾਂ ਆਪਦੇ ਵੱਲੋਂ ਆਪ ਸਮਝਦੇ ਆ ਨਾ AP ਸਿੰਘ ਕਰਕੇ ਵੀ ਸਾਡਾ ਮੁਲਕ ਆ ਜੀ, ਅਸੀਂ ਆਪਦੇ ਮੁਲਕ, ਤੇ ਅਗਲੇ ਕਹਿੰਦੇ ਆ ਜਾਓ ਇੱਧਰ। ਸਾਰੇ ਮੀਡੀਆ ਦੇ ਵਿੱਚ ਉਹਦਾ ਇੰਨਾ ਜਲੂਸ ਕੱਢਿਆ ਜਾ ਰਿਹਾ, ਉਵੇਂ ਹੀ ਜਿਵੇਂ ਅਰਸ਼ਦੀਪ ਨੂੰ ਕਹਿੰਦੇ ਸੀ ਇਹਨੇ ਖਾਲਿਸਤਾਨੀ ਨੇ ਕੈਚ ਛੱਡਤਾ। ਸੋ 에ਅਰ ਮਾਰਸ਼ਲ AP ਸਿੰਘ ਨੂੰ ਖਾਲਿਸਤਾਨੀ ਕਹਿ ਕੇ ਜਿੰਨਾ ਉਹਨੂੰ ਟਰੋਲ ਕੀਤਾ ਜਾ ਰਿਹਾ, ਜਿੰਨਾ ਉਹਨੂੰ ਮਾੜਾ ਚੰਗਾ ਬੋਲਿਆ ਜਾ ਰਿਹਾ, ਪੱਗ ਬੰਨੀ ਹੋਈ ਆ ਕਿ ਸਰਦਾਰ ਬੰਦਾ ਹੋਵੇ ਤੇ ਇਹ ਆਪਦੇ ਆਪ ਨੂੰ ਜੋ ਮਰਜ਼ੀ ਦੇਸ਼ ਭਗਤ ਜਿਹਾ ਬਣਾਈ ਫਿਰਨ। ਗਾਂਹ ਵਾਲੇ ਤਾਂ ਕਹਿੰਦੇ ਆ ਵੀ ਤੁਸੀਂ ਖਾਲਿਸਤਾਨੀ ਹੋ, ਤੁਸੀਂ ਫਲਾਨੇ ਹੋ। ਜਿਵੇਂ ਗੱਲ ਚੱਲਦੀ ਆ ਕਿ ਮੁਸਲਮਾਨਾਂ ਦੀਆਂ ਦੁਕਾਨਾਂ ਤੇ ਕਾਠੀ ਲਵਾਉਣ ਨੂੰ ਫਿਰਦੇ ਆ ਅਗਲੇ। ਤੋ ਇੱਥੇ ਤਾਂ ਬਣੀ ਬਣਾਈ ਕਾਠੀ ਆ ਵੀ ਹਰੇਕ ਸਿੱਖ ਨੂੰ ਖਾਲਿਸਤਾਨੀ ਕਹਿ ਦੋ। ਪਿੱਛੇ ਜੇ ਇੱਕ ਕਲਕੱਤੇ 'ਚ ਪੁਲਿਸ ਅਫਸਰ ਪਿੱਟਦਾ ਫਿਰਦਾ ਸੀ, ਅਖੇ ਮੈਨੂੰ ਖਾਲਿਸਤਾਨੀ ਕਹਿਤਾ, ਹੁਣ ਇਹ ਪਿੱਟਦਾ ਫਿਰੂਗਾ। ਹੁਣ ਇਹਨਾਂ ਨੂੰ ਚਾਹੀਦਾ ਤਾਂ ਉਲਟਵਾ ਕੇ ਹਾਂ ਯਾਰ ਅਸੀਂ ਹੈਗੇ ਆ ਖਾਲਿਸਤਾਨੀ, ਪਰ ਉਨੀ ਜ਼ਰੂਰਤ ਤਾਂ ਹੈ ਨਹੀਂ। AP ਸਿੰਘ ਤੇ ਉਹਦੇ ਨਾਲ ਦੇ ਉਹ ਹੋਰ ਜਿਹੜੇ ਸਿੱਖ ਰਾਸ਼ਟਰਵਾਦੀ ਨੇ ਉਹ ਚੀਕਾਂ ਚੁੱਕਾਂ ਜਿਹੀਆਂ ਮਾਰ ਰਹੇ ਨੇ, ਪਰ ਰੌਲਾ ਵਾਹਵਾ ਹੀ ਪਿਆ ਹੋਇਆ। ਖੈਰ ਇੱਥੇ ਇੱਕ ਇਸ ਗੱਲ ਨਾਲ ਸੰਬੰਧਿਤ ਇੱਕ ਲਾਈਨ, ਇੱਕ ਗੱਲ ਪੜ੍ਹਨ ਦੀ ਮੈਨੂੰ ਜਿਹੜੀ ਲੋੜ ਮਹਿਸੂਸ ਹੋ ਰਹੀ ਹੈ, ਜਿਹੜੀ ਪਾਠਕ ਜ਼ਰੂਰ, ਸਰੋਤੇ ਜ਼ਰੂਰ ਚੰਗਾ ਸਮਝਣਗੇ ਕਿ ਪੈਰਿਸ ਵਿੱਚ ਰਹਿੰਦੇ ਇੱਕ ਯਹੂਦੀ ਪੱਤਰਕਾਰ ਥਿਓਡਰ ਹਰਜ਼ਲ ਨੇ ਸ਼ਹਿਰ ਦੇ ਇੱਕ ਚੌਂਕ ਵਿੱਚ ਇੱਕ ਯਹੂਦੀ ਫੌਜੀ ਕੈਪਟਨ ਐਲਫਰੈਡ ਡਰਾਈਵਸ ਦੀ ਜਨਤਕ ਤੌਰ ਤੇ ਹੁੰਦੀ ਜਲਾਲਤ ਨੂੰ ਵੇਖ ਕੇ ਇੱਕ ਫੈਸਲਾ ਲਿਆ ਸੀ ਜਿਸ ਨੇ ਯਹੂਦੀ ਕੌਮ ਦੀ ਤਕਦੀਰ ਬਦਲ ਦਿੱਤੀ। ਇਹ ਕਪਤਾਨ ਨਿਰਦੋਸ਼ ਸੀ ਜਿਸ ਨੂੰ ਉਹਦੇ ਦੁਸ਼ਮਣਾਂ ਨੇ ਇੱਕ ਜਾਸੂਸੀ ਦੇ ਕੇਸ ਵਿੱਚ ਫਸਾ ਕੇ ਉਮਰ ਕੈਦ ਕਰਵਾਈ ਸੀ। ਇਸ ਘਟਨਾ ਨੇ ਹਰਜ਼ਲ ਦੇ ਜੀਵਨ ਦੇ ਮਕਸਦ ਨੂੰ ਹੀ ਬਦਲ ਦਿੱਤਾ ਤੇ ਉਹ ਦੁਨੀਆ ਦੇ ਯਹੂਦੀ ਪੰਥ ਨੂੰ ਇਕੱਠਾ ਕਰਕੇ, ਜਥੇਬੰਦ ਕਰਕੇ ਮੁਸ਼ਕਲ ਕੰਮ ਲਈ ਨਿਕਲ ਪਿਆ ਤੇ ਕਾਫੀ ਯਤਨਾਂ ਤੋਂ ਬਾਅਦ 1897 ਦੇ ਵਿੱਚ ਉਹਨੇ ਦੁਨੀਆ ਭਰ ਦੇ ਵਿੱਚ ਵਸਦੇ ਯਹੂਦੀਆਂ ਨੂੰ ਸਵਿਟਜ਼ਰਲੈਂਡ ਦੇ ਸ਼ਹਿਰ ਬਾਸਲੇ 'ਚ ਇਕੱਠਿਆ ਕਰਤਾ ਤੇ ਉੱਥੇ ਇੱਕ ਕਨਵੈਨਸ਼ਨ ਕੀਤੀ ਜਿਹਦੇ ਵਿੱਚ ਯਹੂਦੀਆਂ ਨੇ ਵੱਡੇ ਫੈਸਲੇ ਕੀਤੇ ਤੇ ਇਹ ਐਲਾਨ ਕੀਤਾ ਕਿ ਇਜ਼ਰਾਈਲ ਦੇਸ਼ ਜਿਹੜਾ ਆਪਣਾ ਹੈ ਉੱਥੇ ਪਰਤੀਏ ਤੇ ਆਪਦਾ ਨਾਂ ਜਿਹੜਾ ਹੈਗਾ ਉਹਦਾ ਬੇਸ਼ੱਕ ਖਾਲਿਸਤਾਨ ਹੈ। ਸੋ ਥਿਓਡਰ ਹਰਜ਼ਲ ਨੇ ਕਹਿੰਦੇ ਉਸ ਸ਼ਾਮ ਨੂੰ ਆਪਦੀ ਡਾਇਰੀ 'ਚ ਲਿਖਤਾ ਸੀ ਕਿ ਬਾਸਲੇ ਵਿੱਚ ਮੈਂ ਅੱਜ ਇੱਕ ਯਹੂਦੀ ਸਟੇਟ ਸਥਾਪਿਤ ਕਰ ਦਿੱਤੀ ਹੈ। ਜੇਕਰ ਅੱਜ ਮੈਂ ਇਹ ਗੱਲ ਉੱਚੀ ਆਵਾਜ਼ ਵਿੱਚ ਕਹਾਂ
ਤਾਂ ਦੁਨੀਆ ਮੇਰੇ ਤੇ ਹੱਸੇਗੀ, ਪਰ ਮੈਂ ਇਹ ਕਹਿਣਾ ਕਿ ਹੋ ਸਕਦਾ 5 ਸਾਲ ਵਿੱਚ, ਪਰ ਯਕੀਨਨ 50 ਸਾਲਾਂ ਵਿੱਚ ਹਰ ਕੋਈ ਇਸ ਰਾਜ ਨੂੰ ਮਾਨਤਾ ਦੇ ਦੇਵੇਗਾ। ਤੇ ਆਖਰ ਇਹ ਭਾਣਾ ਵਾਪਰਿਆ 1948 ਵਿੱਚ। ਯਹੂਦੀ ਜਿਹੜੇ ਆ ਇਜ਼ਰਾਈਲ ਦੇਸ਼ ਬਣਾਉਣ ਵਿੱਚ ਕਾਮਯਾਬ ਹੋ ਗਏ। 1897 ਦੇ ਵਿੱਚ ਲੋਕ ਹੱਸਦੇ ਹੋਣੇ ਆ, ਤੇ 1948 ਵਿੱਚ ਜਿਹੜਾ ਇਜ਼ਰਾਈਲ ਆ ਉਹ ਹੋਂਦ ਵਿੱਚ ਆ ਗਿਆ। ਹੁਣ ਮੈਂ ਇੱਥੇ ਇਹ ਗੱਲ ਤਾਂ ਪੜ੍ਹੀ ਆ ਕਿ ਆ ਜਿਹੜਾ ਫੌਜੀ ਹੈ AP ਸਿੰਘ, ਵਾਈਸ ਚੀਫ ਆਫ ਦਾ 에ਅਰ ਸਟਾਫ, ਇਹ ਜਦੋਂ ਕੁੱਤੇ ਖਾਣੀ ਕਰਵਾ ਰਿਹਾ ਇਸ ਮੁਲਕ ਚ ਵੀ ਤੂੰ ਖਾਲਿਸਤਾਨੀ ਆ, ਤੂੰ ਜੇ ਆ, ਤੂੰ ਉਹ ਆ, ਤੂੰ ਬੋਲਦਾ ਕਿਵੇਂ ਆ, ਇਹ ਬਿਲਕੁਲ ਉਵੇਂ ਇਹਦੇ ਨਾਲ ਹੋ ਰਹੀ ਆ ਜਿਵੇਂ ਉਹ ਕੈਪਟਨ ਐਲਫਰੈਡ ਨਾਲ ਹੋ ਰਹੀ ਸੀ। ਉਹਨੂੰ ਬਿਲਕੁਲ ਬੇਦੋਸ਼ੇ ਨੂੰ ਜਲੀਲ ਕੀਤਾ ਜਾ ਰਿਹਾ ਸੀ। ਇਸ ਬੰਦੇ ਨੂੰ ਵੀ ਬਿਲਕੁਲ ਜਲੀਲ ਕੀਤਾ ਜਾ ਰਿਹਾ ਜਦੋਂ ਕਿ ਇਹ ਬੇਦੋਸ਼ ਹੈ। ਉੱਥੇ ਥਿਓਡਰ ਹਰਜ਼ਲ ਨੇ ਆਪਦੀ ਕੌਮ ਨੂੰ ਇਸ ਗੱਲ ਲਈ ਲਾਮਬੰਦ ਕੀਤਾ ਤੇ ਉਹਨਾਂ ਨੇ ਮੁਲਕ ਬਣਾ ਲਿਆ। ਸਾਡੀ ਕੌਮ ਨਾਲ ਨਿੱਤ ਕੁੱਤੇ ਖਾਣੀ ਹੁੰਦੀ ਹੈ, ਪਰ ਥਿਓਡਰ ਹਰਜ਼ਲ ਵਰਗੇ ਹਜ਼ਾਰਾਂ ਲੋਕ ਪਿੱਟ ਕੇ ਮਰ ਗਏ। ਤੇ ਸਾਡੀ ਕੌਮ ਦਾ ਹਾਲ ਕੀ ਆ? ਇੱਕ ਸੰਵੇਦਨਸ਼ੀਲ ਜਾਗਿਆ ਹੋਇਆ ਹਿੱਸਾ ਜਿਹਨੇ ਆਪਦੇ ਵਰਗੇ ਬਹੁਤ ਵੱਡੀ ਗਿਣਤੀ ਵਿੱਚ ਸ਼ਹੀਦ ਵੀ ਕਰਵਾ ਲਏ, ਉਹ ਤਾਂ ਕਹਿੰਦਾ ਕਿ ਖਾਲਿਸਤਾਨ ਤੋਂ ਬਗੈਰ ਆਪਣਾ ਬਚਾਈ ਕੋਈ ਨਹੀਂ। ਤੇ ਦੂਜਾ ਹਿੱਸਾ ਕਹਿੰਦਾ ਵੀ ਚਾਹੇ ਭਾਰਤ ਵਿੱਚ ਨਿੱਤ ਛਿੱਤਰ ਪੈਣ, ਪਰ ਇਸ ਮੁਲਕ ਤੋਂ ਬਾਹਰ ਕਿਤੇ ਨਹੀਂ ਜਾਣਾ, ਇੱਥੇ ਹੀ ਕੁੱਤੇ ਖਾਣੀ ਕਰਾਉਣੀ। ਯਹੂਦੀ ਸਾਰੇ ਦੇ ਸਾਰੇ ਲਾਮਬੰਦ ਹੋ ਗਏ ਸੀ, ਆਪਾਂ ਆਜ਼ਾਦ ਹੋਣਾ ਤੇ ਹੋ ਗਏ। ਤੇ ਜਿਹੜੀ ਕੌਮ ਨੇ ਛਿੱਤਰ ਖਾਣਾ ਮਿਥਿਆ ਹੋਵੇ ਜੀ, ਉਹਦਾ ਕੀ ਬਣ ਸਕਦਾ? ਇਸ ਮੌਕੇ ਪੰਥ ਲਈ, ਕੌਮ ਲਈ, ਆਜ਼ਾਦੀ ਲਈ, ਖਾਲਿਸਤਾਨ ਲਈ ਲੜਨ ਵਾਲਿਆਂ ਨੂੰ ਦਿੱਲੀ ਨਾਲ ਲੜਨਾ ਕੋਈ ਬਹੁਤਾ ਔਖਾ ਨਹੀਂ। ਸਾਡੇ ਲਈ ਸਭ ਤੋਂ ਵੱਡਾ ਸੰਕਟ, ਸੰਤਾਪ ਉਹ ਸਿੱਖ ਨੇ ਜਿਨ੍ਹਾਂ ਨੂੰ ਭਾਰਤ ਮਾਤਾ ਦੀ ਜੈ ਦਾ ਬੁਖਾਰ ਚੜਿਆ। ਇਸ ਗੱਲ ਨੂੰ ਆਪਾਂ ਕਿਵੇਂ ਬਿਆਨ ਕਰੀਏ ਕਿ ਸਾਡੇ ਧਰਮ ਉੱਤੇ, ਕੌਮ ਉੱਤੇ ਹਮਲਾ ਕਰਨ ਵਾਲੀ ਇੰਡੀਅਨ ਜਿਹੜੀ ਆਰਮੀ ਆ ਜਾਂ ਇੰਡੀਅਨ ਪੁਲਿਸ ਆ, ਉਹਦਾ ਬਹੁਤਾ ਵੱਡਾ ਹਿੱਸਾ ਸਾਡੇ ਸਿੱਖ ਪਰਿਵਾਰਾਂ ਚੋਂ ਜੰਮੇ ਜਾਏ ਲੋਕ ਨੇ, ਜਿਹੜੇ ਸਾਡੀ ਕੌਮ ਦਾ ਘਾਣ ਕਰਦੇ ਆ। ਰੇਪ, ਬਲਾਤਕਾਰ ਜਾਂ ਜੋ ਲੁੱਟਾਂ ਖੋਹਾਂ ਜੋ ਸਾਡੇ ਨਾਲ ਵਾਪਰ ਰਿਹਾ 1947 ਤੋਂ, ਜੋ ਜ਼ੁਲਮ ਹੋ ਰਹੇ ਆ, ਜਿੰਨੇ ਪੰਜਾਬ 'ਚ ਮੁੱਖ ਮੰਤਰੀ ਹੁੰਦੇ ਆ ਜੀ 1947 ਤੋਂ ਲੈ ਕੇ ਹੁਣ ਤੱਕ, ਜਿੰਨੇ ਪੁਲਿਸ ਅਫਸਰ ਹੁੰਦੇ ਆ ਜੀ, ਉਹ ਕੌਣ ਨੇ? ਉਹ ਸਾਡੇ 'ਚ ਹੀ ਹੁੰਦੇ। ਸੋ ਇਹ ਜਿਹੜੀ ਕਹਿੰਦੇ ਆ ਨਾ ਵੀ ਯਹੂਦੀ ਐ ਹੋ ਗਏ ਤੇ ਆਪਣਾ ਹਾਲ ਆ, ਜਿੰਨਾ ਟਾਈਮ ਆਹ ਅਲਾਮਤਾਂ ਨੂੰ ਸਮਝਦੇ ਨਹੀਂ, ਇਹਨਾਂ ਬਿਮਾਰੀਆਂ ਨੂੰ ਸਮਝਦੇ ਨਹੀਂ, ਇਹਨਾਂ ਦਾ ਇਲਾਜ ਨਹੀਂ ਕਰਦੇ, ਉਹਨਾਂ ਟਾਈਮ ਔਖਾ। ਸਾਡੇ ਤਾਂ ਇੱਥੇ ਸਰਦਾਰ ਜਸਪਾਲ ਸਿੰਘ ਹੇਰਾ, ਉਹ ਇੱਕ ਬੜੇ ਸੁਲਝੇ ਹੋਏ ਸ਼ਖਸੀਅਤ ਸੀ। ਕੱਲ ਉਹ ਚਲਾਣਾ ਕਰ ਗਏ ਤੇ ਅੱਜ ਉਹਨਾਂ ਦਾ ਸੰਸਕਾਰ ਹੋਇਆ। ਪਹਿਰੇਦਾਰ ਅਖਬਾਰ ਕੱਢਦੇ ਸੀ, ਔਰ ਉਹ ਅਖਬਾਰ ਅਜੀਤ ਵਰਗਾ ਨਹੀਂ ਸੀ, ਉਹ ਨਾ ਜਗਬਾਣੀ ਵਰਗਾ ਸੀ, ਨਾ ਸਪੋਕਸਮੈਨ ਵਰਗਾ ਸੀ। ਉਹ ਪੰਥਕ ਸੋਚ ਵਾਲਾ ਅਖਬਾਰ ਸੀ, ਜਿਹਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਬਾਰੇ, ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਭਾਈ ਜਿੰਦੇ ਸੁੱਖੇ ਬਾਰੇ, ਹਰੇਕ ਖਾੜਕੂ ਜਰਨੈਲ ਬਾਰੇ, ਹਿੰਦੂ ਤਵੀ ਜਿਹੜੀਆਂ ਸਾਜ਼ਿਸ਼ਾਂ ਨੇ, ਭਾਗਵੇਂ ਬ੍ਰਿਗੇਡ ਦੀਆਂ ਕਰਤੂਤਾਂ, ਹਰ ਗੱਲ ਬਾਰੇ ਮਤਲਬ ਬੜਾ ਬੇਜਾਬਤਾ ਹੋ ਕੇ, ਬੇਲਗਾਮ ਹੋ ਕੇ ਲਿਖਣ ਬੋਲਣ ਦਾ ਉੱਥੇ ਮੌਕਾ ਸੀ। ਕੋਈ ਰੋਕ ਟੋਕ ਨਹੀਂ ਸੀ। ਮੈਂ ਜਦੋਂ ਪਹਿਲਾਂ ਲਿਖਣਾ ਬੋਲਣਾ ਸ਼ੁਰੂ ਕੀਤਾ, ਮੈਨੂੰ ਲੱਗਦਾ ਹੁੰਦਾ ਸੀ ਕਿ ਮੇਰੀਆਂ ਲਿਖਤਾਂ ਕਿੱਥੇ ਛਪਣੀਆਂ, ਪਰ ਸਰਦਾਰ ਜਸਪਾਲ ਸਿੰਘ ਹੇਰਾ ਨੇ ਉਹਨਾਂ ਲਿਖਤਾਂ ਨੂੰ ਬਿਨਾਂ ਕਿਸੇ ਕੱਟ-ਵੱਢ ਤੋਂ ਛਾਪਿਆ। ਫਿਰ ਮੇਰਾ ਸਾਥੀ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੋਂ ਪਹਿਰੇਦਾਰ ਅਖਬਾਰ ਨੇ ਬੀਤੇ ਦੌਰ ਦੇ ਵਿੱਚ ਪੰਥ ਦੀ, ਕੌਮ ਦੀ ਉਵੇਂ ਸੇਵਾ ਕੀਤੀ ਆ ਜਿਵੇਂ ਆ ਥਿਓਡਰ ਹਰਜ਼ਲ ਨਾਂ ਦੇ ਪੱਤਰਕਾਰ ਨੇ ਕੀਤੀ। ਪਰ ਉਹਨਾਂ ਲਈ, ਯਹੂਦੀਆਂ ਲਈ ਥਿਓਡਰ ਹਰਜ਼ਲ ਬਹੁਤ ਵੱਡੀ ਗੱਲ ਹੈ। ਤੇ ਸਾਡੇ ਬੰਦਿਆਂ ਨੂੰ ਇਹ ਪਤਾ ਹੀ ਨਹੀਂ ਹੈਗਾ ਵੀ ਸਰਦਾਰ ਜਸਪਾਲ ਸਿੰਘ ਹੇਰਾ ਨੇ ਕੀ ਕੀਤਾ ਤੇ ਕੀ ਨਹੀਂ ਕੀਤਾ। ਜੇ ਕਿਸੇ ਨੇ
ਥਿਓਡਰ ਹਰਜ਼ਲ ਦੇਖਣਾ ਹੋਵੇ ਇਹਨੂੰ ਦੇਖ ਲਓ। ਇਸ ਅਖਬਾਰ ਦੇ ਰਾਹੀਂ ਨਾ ਤਾਂ ਸਪੋਕਸਮੈਨ ਵਾਂਗੂ ਆਪਸ ਵਿੱਚ ਹੀ ਜੁੰਡਮ ਜੁੰਡੀ ਕਰਾਉਣ ਵਾਲਾ ਮਸਾਨਾ ਸੀ, ਨਾ ਹੀ ਇਹਦੇ ਵਿੱਚ ਇਹ ਸੀ ਵੀ ਜਿਵੇਂ ਅੱਜ ਦੀ ਆਵਾਜ਼ ਆ। ਜਦੋਂ ਅਖਬਾਰ ਸ਼ੁਰੂ ਕੀਤਾ ਉਦੋਂ ਪਹਿਲਾਂ ਸਿੱਖ ਸ਼ਹਾਦਤ ਮੈਗਜ਼ੀਨ ਉਹਦੇ ਐਡੀਟਰ ਦੇ ਤੌਰ ਤੇ ਸਰਦਾਰ ਜਸਪਾਲ ਸਿੰਘ ਹੇਰਾ ਮੈਨੂੰ ਮਿਲੇ ਸੀ। ਉਸ ਤੋਂ ਵੀ ਪਹਿਲਾਂ 1994 ਦੇ ਵਿੱਚ ਰਾਏਕੋਟ ਦੇ ਵਿੱਚ ਇੱਕ ਪ੍ਰਾਈਵੇਟ ਬੈਂਕ ਸੀ, ਉੱਥੇ ਮੈਂ ਆਪਦੀ ਭੂਆ ਦੇ ਮੁੰਡੇ ਨਾਲ, ਉਹ ਉੱਥੇ ਜੌਬ ਕਰਦਾ ਸੀ, ਉੱਥੇ ਗਿਆ ਤੇ ਉੱਥੇ ਸਰਦਾਰ ਜਸਪਾਲ ਸਿੰਘ ਹੇਰਾ ਮਿਲੇ। ਸਾਡੀ ਸਾਂਝ ਪੈ ਗਈ ਤੇ ਬਹੁਤ ਪਿਆਰ ਸਤਿਕਾਰ ਸਾਡਾ ਬਣ ਗਿਆ। ਉਦੋਂ ਇਹ ਬੈਂਕ ਦੇ ਵਿੱਚ ਜੌਬ ਕਰਦੇ ਸੀ, ਸੀਨੀਅਰ ਸੀਗੇ ਮੇਰੇ ਭਰਾ ਤੋਂ, ਮੇਰੇ ਭੂਆ ਦੇ ਮੁੰਡੇ। 1994 ਤੋਂ ਰਾਬਤਾ ਬਣਿਆ ਹੁੰਦਾ ਸੀ। ਜਦੋਂ ਸਨ 2001 ਜਾਂ 2000 ਦੀ ਗੱਲ ਆ ਸ਼ਾਇਦ, ਜਦੋਂ ਕਸ਼ਮੀਰ ਦੇ ਵਿੱਚ ਚਿੱਠੀ ਸਿੰਘਪੁਰਾ ਦੇ ਵਿੱਚ ਬਹੁਤ ਭਾਰੀ ਕਤਲੇਆਮ ਭਾਰਤੀਆਂ ਨੇ ਸਾਡੇ ਸਿੱਖਾਂ ਦਾ ਕੀਤਾ। ਉਸ ਵਿੱਚ ਇੰਡੀਅਨ ਏਜੰਸੀਆਂ ਦਾ ਕੰਮ ਸੀਗਾ ਤੇ 9 ਮੁਸਲਮਾਨ ਮੁਜਾਹਿਦੀਨ ਦਾ ਲਾਤਾ, ਕਸ਼ਮੀਰੀ ਆਜ਼ਾਦੀ ਘੁਲਾਟੀਆਂ ਦਾ। ਪਰ ਉਹ ਗੱਲ ਬਾਅਦ ਚ ਖੁੱਲ ਗਈ ਸੀ ਸਾਰੀ ਕਿ ਅਸਲ ਵਿੱਚ ਇਹ ਭਾਰਤੀ ਏਜੰਸੀਆਂ ਦੀ ਕਰਤੂਤ ਆ। ਉੱਥੇ ਜਦੋਂ ਉਹ ਭਾਣਾ ਵਾਪਰਿਆ ਤਾਂ ਮੈਂ ਆਪਦੇ ਪਿੰਡ ਦੇ ਵਿੱਚ ਇੱਕ ਸਮਾਗਮ, ਉਹਨਾਂ ਚਿੱਠੀ ਸਿੰਘਪੁਰਾ ਵਾਲੇ ਜਿਹੜੇ ਸਾਡੇ ਸਿੱਖ ਭਰਾ ਕਤਲ ਕੀਤੇ ਗਏ, ਉਹਨਾਂ ਦੀ ਯਾਦ ਵਿੱਚ ਸਮਾਗਮ ਕਰਾਇਆ, ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ, ਲੀਡਰ, ਜਥੇਬੰਦੀਆਂ ਪਹੁੰਚੀਆਂ। ਤੇ ਉੱਥੇ ਸਰਦਾਰ ਜਸਪਾਲ ਸਿੰਘ ਹੇਰਾ ਸਿੱਖ ਸ਼ਹਾਦਤ ਮੈਗਜ਼ੀਨ ਲੈ ਕੇ ਪਹੁੰਚੇ ਸੀ। ਉਹਦਾ ਪਹਿਲਾ ਅੰਕ ਜਿਹਦੇ ਇਹ ਸੰਪਾਦਕ ਸੀ ਉਹ ਭਾਈ ਦਲਜੀਤ ਸਿੰਘ ਬਿੱਟੂ ਵਾਲੀ ਟੀਮ ਨੇ ਕੱਢਿਆ ਸੀ। ਫਿਰ ਉਹਨੂੰ, ਉਸ ਮੈਗਜ਼ੀਨ ਨੂੰ ਸਰਦਾਰ ਤੇਜਾ ਸਿੰਘ ਜਗਰਾਉਂ ਨੇ ਉਹਨਾਂ ਨੇ ਕੱਢਿਆ। ਫਿਰ ਸਰਦਾਰ ਹਰਜਿੰਦਰ ਸਿੰਘ ਮਾਂਗਟ ਪਿੰਡ ਖੰਜਰਵਾਲ ਉਹਨਾਂ ਨੇ ਕੱਢਿਆ। ਇਸੇ ਸਾਰੇ ਸਮੇਂ ਦੌਰਾਨ ਅਖਬਾਰ ਦੀ ਲੋੜ, ਤੇ ਮੈਗਜ਼ੀਨ ਤਾਂ ਮਹੀਨੇ ਬਾਅਦ ਆਉਂਦਾ, ਅਖਬਾਰ ਦੀ ਲੋੜ ਮਹਿਸੂਸ ਹੋਈ ਤਾਂ ਸਰਦਾਰ ਜਸਪਾਲ ਸਿੰਘ ਹੇਰਾ ਪਹਿਰੇਦਾਰ ਅਖਬਾਰ ਲੈ ਕੇ ਆਉਂਦੇ ਆ, ਜਿਨੇ ਇੱਕ ਵੱਖਰੇ ਤਰੀਕੇ ਦੀ ਸੇਵਾ ਕੀਤੀ ਹੈ। ਤੇ ਮੈਂ ਇਹ ਗੱਲ ਮੰਨਦਾ ਕਿ ਜੇ ਕਿਤੇ ਖਾੜਕੂ ਬਾਗ ਦੇ ਦਿਨਾਂ 'ਚ ਸਾਡੇ ਕੋਲੇ ਪਹਿਰੇਦਾਰ ਹੁੰਦਾ ਤਾਂ ਸਾਡੀ ਗੱਲ ਹੀ ਕੋਈ ਹੋਰ ਹੋਣੀ ਸੀ। ਬਹੁਤ ਕਮਾਲ ਦਾ ਅਖਬਾਰ ਸੀਗਾ ਪਹਿਰੇਦਾਰ। ਤੇ ਸਰਦਾਰ ਜਸਪਾਲ ਸਿੰਘ ਹੇਰਾ, ਜਿਨ੍ਹਾਂ ਕੋਲੇ ਪੈਸੇ ਦੀ ਸਦਾ ਤੰਗੀ ਰਹੀ, ਪਰ ਉਹਨਾਂ ਨੇ ਸਿਰੜ ਦ੍ਰਿੜਤਾ ਨਾਲ ਇਹ ਅਖਬਾਰ ਕੱਢਿਆ। ਤੇ ਸਾਡਾ ਥਿਓਡਰ ਹਰਜ਼ਲ ਕੱਲ ਚੜ੍ਹਾਈ ਕਰ ਗਿਆ। ਹੁਣ ਪਤਾ ਨਹੀਂ ਇਸ ਅਖਬਾਰ ਦਾ ਅੱਗੇ ਕੀ ਬਣੂ, ਕਿਉਂਕਿ ਜਿਹੜੀ ਸਿਦਕ, ਜਿਹੜੀ ਦਲੇਰੀ, ਜਿਹੜੀ ਜੁਰਤ ਤੇ ਜੁਰਤ ਸਰਦਾਰ ਹੇਰਾ 'ਚ ਸੀ ਉਹ ਕਿਸੇ ਹੋਰ ਵਿੱਚ ਨਹੀਂ ਹੈ, ਕਿਉਂਕਿ ਪਰਿਵਾਰ ਦੇ ਵਿੱਚ ਉਵੇਂ ਸ਼ਾਇਦ ਗੱਲ ਨਾ ਹੀ ਹੋ। ਪਰ ਮੈਂ ਜੋ ਗੱਲ ਤਾਂ ਇਹ ਹੈ ਕਿ ਇੱਕ ਪਾਸੇ ਸਾਡੇ ਭਾਈਚਾਰੇ ਨੇ ਕੌਮ ਦੀ ਲੜਾਈ ਲੜਨੀ ਹੈ, ਦੂਜੇ ਪਾਸੇ ਸਾਨੂੰ ਇਹ ਨਹੀਂ ਪਤਾ ਵੀ ਸਾਡਾ ਥਿਓਡਰ ਹਰਜ਼ਲ ਕੌਣ ਹੈ। ਤੇ ਹਾਲਾਤ ਸਾਡੇ ਇਹ ਨੇ ਬਈ ਕਾਹਨੂੰਵਾਨ ਜਿੱਥੇ ਘੱਡੂ ਘਾਰਾ ਵਾਪਰਿਆ, ਉੱਥੇ ਬਹੁਤ ਵੱਡਾ ਛੰਭ ਆ ਪਾਣੀ ਦਾ। ਉਹਦੇ ਸਾਰੇ ਦੇ ਵਿੱਚ, ਪਾਣੀ ਦੇ ਵਿੱਚ, ਛੰਭ ਦੇ ਵਿੱਚ ਗੁਰਦਾਸਪੁਰ ਦਾ ਤੇ ਹੋਰ ਆਸੇ ਪਾਸੇ ਦਾ ਗੰਦ ਲਿਆ ਕੇ ਪ੍ਰਸ਼ਾਸਨ 5-6 ਸਾਲਾਂ ਤੋਂ ਸੁੱਟ ਰਿਹਾ। ਲੋਕ ਉਹਦਾ ਵਿਰੋਧ ਕਰ ਰਹੇ ਨੇ। ਇੱਕ ਇੱਥੇ ਸਾਡੇ ਐਕਟਿਵਿਸਟ ਆ ਸਰਦਾਰ ਗੰਗਵੀਰ ਸਿੰਘ, ਤੇ ਉਹ ਗੰਗਵੀਰ ਸਿੰਘ ਪੂਰਾ ਐਕਟਿਵ ਆ, ਉਹਦਾ ਫੋਨ ਵੀ ਆਇਆ ਸੀ। ਹੁਣ ਤਾਂ ਬਹੁਤ ਲੋਕ ਉਹਦੀ ਹਮਾਇਤ 'ਚ ਆ ਰਹੇ ਨੇ। ਪਰ ਹੈਰਾਨੀ ਦੀ ਗੱਲ ਇਹ ਆ ਕਿ ਸਾਰੇ ਦੁਨੀਆ ਭਰ ਦੇ ਵਿੱਚ ਰੌਲਾ ਪਿਆ ਹੋਇਆ ਕਿ ਪਾਣੀ ਦੀ ਕਿੱਲਤ ਆ, ਪੰਜਾਬ ਦੇ ਵਿੱਚ ਵੀ ਪਾਣੀ ਦੇ ਸਰੋਤ ਆ ਜਿਹੜੇ ਉਹਨਾਂ ਨੂੰ ਬਚਾਉਣ ਦੀ ਚਰਚਾ ਚੱਲਦੀ ਹੈ। ਪਰ ਇੱਥੇ ਜਿਹੜਾ ਸਾਡਾ ਛੰਭ ਆ ਔਰ ਸਾਡਾ ਉਹਦੇ ਨਾਲ ਇਤਿਹਾਸ ਜੁੜਿਆ ਹੋਇਆ, ਸਾਡੀ ਉਹ ਵਿਰਾਸਤ ਆ, ਉਹਨੂੰ ਖਤਮ ਕਰਨ ਦੇ ਲਈ ਉੱਥੇ ਕਾਹਨੂੰਵਾਨ ਦੇ ਛੰਭ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਗੰਦ ਸੁੱਟਿਆ ਜਾ ਰਿਹਾ। ਤੇ ਉਹਦਾ ਮਸਲਾ ਪੂਰਾ ਇਸ ਵੇਲੇ ਭਖਿਆ ਹੋਇਆ। ਤੇ ਇਹਦੇ ਨਾਲ ਹੀ ਇੱਕ ਹੋਰ ਜ਼ਰੂਰੀ ਗੱਲ ਕਰਨ ਵਾਲੀ ਹੈ ਕਿ ਇੱਕ ਅਮਿਤ ਅਰੋੜਾ ਲੁਧਿਆਣੇ, ਜਿਹੜਾ ਪਿੱਛੇ ਜੇ ਥਾਪਰ ਦੇ ਕੁੱਟਮਾਰ ਹੋਈ ਆ, ਉਹਦੇ ਨਾਲ ਹੀ ਹੁੰਦਾ, ਜਿਹੜਾ ਆਪਦੇ ਆਪ ਨੂੰ ਹਿੰਦੂ ਸ਼ੇਰ ਕਹਿੰਦਾ, ਉਹਦਾ ਰੌਲਾ ਪਿਆ ਹੋਇਆ ਹੈ ਕਿ ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਕੋਈ ਬੰਦੇ ਫੜੇ ਗਏ ਆ ਤੇ ਉਹਨਾਂ ਦਾ ਕਹਿੰਦੇ ਜੀ ਇਹਨੂੰ ਮਾਰਨ ਦਾ ਨਿਸ਼ਾਨਾ ਸੀ। ਤੇ ਲੁਧਿਆਣੇ ਦੇ ਵਿੱਚ ਉਹ ਕਬਾੜੀਆ ਬਣ ਕੇ ਕਹਿੰਦੇ ਜੀ ਇੱਥੇ ਬੰਦੇ ਫਿਰਦੇ ਵੀ ਗਏ। ਤੇ ਇਹ ਖਬਰ ਜਦੋਂ ਅਖਬਾਰਾਂ 'ਚ ਛਪੀ ਆ ਅੱਜ, ਪਰ ਪਰਸੋਂ ਤੋਂ ਅਮਿਤ ਅਰੋੜੇ ਨੇ ਚੈਨਲਾਂ ਵਾਲਿਆਂ ਦੇ ਸਾਹਮਣੇ ਧਮੱਚੀ ਛੇੜੀ ਪਈ ਆ ਵੀ ਹਾਏ ਮੈਨੂੰ ਮਾਰਨ ਨੂੰ ਫਿਰਦੇ ਸੀ। ਹਾਲਾਂਕਿ
ना वो बंदा ना बंदे का नाम, पर अज वो कहता जी मैनू जिहड़ी आ लाजमी तौर पर सिक्योरिटी दी जाए, मेरी राखी की जाए। हैरानी की गल यह आ कि सारे हिंदू भाईचारे ने कदे नहीं कहा भी ये अमित अरोड़ा साडा लीडर आ, पर वो आपदे आप नूं बड़ा वड्डा क्लेम करदा। मैं ये बेनती करदा कि इहो जिहे जिहड़े 35-40 जने तुरे फिरदे आ, इन्हां दा काम की आ भी ये जिहड़े सिख भारत माता की जय कहंदे आ ना, ये उन्हां नूं अकल दिंदे, ये उन्हां नूं जगाउंदे आ, ये उन्हां नूं पंप मारदे आ, उन्हां नूं कहंदे आ भाई उठो आपदा मुल्क लड़ो, नहीं असीं तुहानूं इदां दलील करांगे। सो जिवें जदों सरदार कपूर सिंह नूं पता लग्या सी कि लाला जगत नारायण मारता, वो कहंदे ओहो ये तां सिखां नूं जगाउंदा हुंदा सी। सो ये जिहड़े अमित अरोड़े वर्गे चवल ने, इन्हां सारिआं नूं मारन मराउण वाले पासे ना पाओ। असल विच ये ओह बकरियां ने जिन्हां राहीं साडी कौम दे शेरां दा शिकार करदे अगले। सो मैं अपनी कौम नूं बेनती करदा कि इन्हां वल्लों ध्यान हटाओ, कौम दे कारज होर बड़े आ जिहड़े जरूरी भी ने ते करने भी चाहिए। दो नुकते होर साझे करके समाप्ति करांगे। अज इत्थे अखबारां 'च चर्चा छिड़ी आ कि साबका पुलिस अफसर खटड़ा रणवीर सिंह खटड़ा वो जथेदार अकाल तख्त नूं मिल के गया ते उहने ये गल दसी आ कि जिहड़ी बहबल ते बरगाड़ी कांड की जांच चल रही सी, उहदे विच अदालत ने स्टे लाता सी, पर पंजाब दी सरकार जिहड़ी भगवंत मान वाली सरकार है, इहने उपरली अदालत विच चैलेंज नहीं कीता ते ओह रोक नहीं तड़वाई ते ओह केस उत्थे खड़ रहा। इहदा बड़ा रौला पिया। पर आपां चेते करो जदों 1978 वाले साके दा फैसला होया, करनाल दी अदालत ने वो सारे दोषां नूं रिहा करता जिन्हां ने भाई फौजा सिंह समेत साढ़े 13 सिंह शहीद कीते सी। ते उस मौके अफसर जिहड़े सी वो बार बार आके बादल नूं कहंदे रहे कि मुख मंत्री साहब इस फैसले के खिलाफ आपां हाई कोर्ट चाहिए, पर बादल मुकर गया। बाद विच जथेदार चौड़ा ते जथेदार तलवंडी भी लड़े, सिख जगत ने बहुत बुरा मनाया, पर बादल ने उदों उपर अपील नहीं सी कीती। सो उवें ही भगवंत मान हुण उसे बादल वाले राह ते तुर रिहा। ते आपां चेते करो जदों अकाली दल दा राज सी, बादल मुख मंत्री सी, उदों सलाबतपुरा बहबल ते बरगाड़ी कांड वापरे, आपां उहदा उन्हां दे राज विच विरोध कीता सी। इवें ही कांग्रेस दा राज आ गया, आपां बरगाड़ी च मोर्चा ला के इंसाफ मंगिया सी, मोर्चा लाया सी। हुण आम आदमी पार्टी दा राज है ते भगवंत मान मुख मंत्री आ ते शरेआम सरसे डेरे की हमायत विच भुगत रहा। इस मौके साडा फर्ज बनदा है कि इस मसले दे उत्ते लामबंदी करिए ते इहदे उत्ते मोर्चा जिहड़ा हैगा वो लाया जावे। लोड़ तां इह आ कि अकाल तख्त साहिब दा जथेदार पंज सिंह साहिबान नूं बाकी खालसा पंथ नूं नाल लैके राज भवन दा घराओ करन दा सद्दा देवे कि जिन्ना टाइम बहबल बरगाड़ी कांड दे दोषियां नूं सज़ा नहीं दिंदे, असीं चंडीगढ़ दे विच इहदे नाल जिवें 1982 च धर्म युद्ध मोर्चा भखिया सी, सारा पंथ इकट्ठा हो जू ते साडा कुछ बन जू। जिहड़ा ये लाड़ला घोल जा चल रहा इहदे चों कुछ नहीं निकलना। सो आखिरी जिहड़ी गल आ वो ये है कि अमरीका दे विच एक बाबा ने बड़ा उत्थे रौला पाया होया, स्टेट जिहड़ी आ मिशीगन आ ते शहर हैगा कैंटन, उत्थे कोई नकोदर आ जिहड़ा पंजाब दा इत्थों डेरा उहने खोलिया है बुलंदपुरी बाबा बलदेव सिंह, वो इत्थे दी गिद्धा आउंदा गुरुद्वारे च कदे डिस्को डांस दिखाउंदा, ओहदा रौला पिया होया कि वह आपदे डेरे विच संत भिंडरां वाले दी तस्वीर वालियां जैकटां नौजवानों ने जदों पाईयां हुंदियां जां सिख संघर्ष की याद वाली कोई गल होवे, वो कहते बहुत विरोध करता। खास तौर पर भाई हरदीप सिंह निज्जर, भाई अवतार सिंह खंडा, भाई परमी सिंह पंजवड़ जां होर जिहड़े साडे कौम दे योधे ने उन्हां दी गल तो बड़ा चिढ़दा। उहदियां होर भी कई पंथ विरोधी जिहड़ियां हरकतां ने उन्हां दा मसला अकाल तख्त ते संगतां लैके पहुंचियां सी। सो उस तरह के बाबे जां उस तरह के बंदे पंजाब दे विच भी बड़े ने, विदेशां च भी बड़े ने।
ਇਹਨਾਂ ਸਾਰਿਆਂ ਦਾ ਨੋਟਿਸ ਪੰਥ ਨੂੰ ਲੈਣਾ ਚਾਹੀਦਾ ਹੈ। ਸੋ ਅੱਜ ਲਈ ਇੱਥੇ ਸਮਾਪਤੀ ਕਰਦੇ ਹਾਂ। ਕੱਲ ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।